ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500 ਦੇ ਉੱਤੇ ਕਾਲ ਕਰ ਸਕਦੇ ਹੋ। ਨਾਲ ਹੀ ਮਨਜੀਤ ਸਿੰਘ ਨਰਿੰਦਰ ਕੌਰ ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਮਲਕੀਤ ਸਿੰਘ, ਪਰਮਜੀਤ ਕੌਰ ਪਾਵਲਾ, ਅਮਰਜੀਤ ਸਿੰਘ ਦਸਾਂਝ, ਜਰਨੈਲ ਸਿੰਘ ਸਹੋਤਾ, ਸਾਰੇ ਜਣੇ ਯੂਨੀਵਰਸਿਟੀ, ਪਰਮਜੀਤ ਸਿੰਘ ਦਿਓਹਲ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ, ਮਿੰਦਰ ਧਾਲੀਵਾਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਮੀਨਾਪਾਲ ਪੈਂਸਲਵੇਨੀਆ, ਮੱਖਣ ਸਿੰਘ ਮਾਨ ਵਿਸਕਾਂਸਨ, ਐਂਟੀਲੋਪ ਟਰੱਕ ਸਟਾਪ ਬਰਨਜ਼, ਕੁਲਦੀਪ ਸਿੰਘ ਮਜ਼ੂਰੀ ਸਿਟੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ। ਅੱਜ ਦਾ ਜਿਹੜਾ ਇਹ ਵੀਰਵਾਰ ਦਾ ਟਰੱਕਿੰਗ ਦਾ ਜਿਹੜਾ ਵਿਸ਼ੇਸ਼ ਪ੍ਰੋਗਰਾਮ ਉਸ ਨੂੰ ਸਪਾਂਸਰ ਕਰਦੇ ਨੇ ਯੂਟਿਲਿਟੀ ਟਰੱਕ ਟ੍ਰੇਲਰਜ਼ ਸੇਲਸ ਵਾਲੇ, ਜਿੱਥੇ ਆਪਣੇ 3 ਪੰਜਾਬੀ ਮੁੰਡੇ ਕੰਮ ਕਰਦੇ ਹਨ। ਸੁਖੀ ਦਸਾਂਝ, ਮੈਨੀ ਸਾਦਰਾ, ਦੀਪ ਸੰਘਾ। ਹੋਰ ਜਾਣਕਾਰੀ ਲਈ ਕਾਲ 888 391 5911 888 391 5911 ਦੇ ਉੱਤੇ। ਅਤੇ ਜੇ ਤੁਸੀਂ ਵੀ ਪੂਰੇ ਅਮਰੀਕਾ ਦੇ ਵਿੱਚ ਡਰਾਈਵ ਵੈਨ ਜਾਂ ਰੀਫਰ ਬਾਏ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਦੀਪ ਸੰਘਾ, ਮੈਨੀ ਸਾਦਰਾ, ਸੁਖੀ ਦਸਾਂਝ ਹੋਣਾ ਨੂੰ ਯੂਟਿਲਿਟੀ ਟ੍ਰੇਲਰ ਸੇਲਸ ਵਾਲੇ 1888 381 5911 ਦੇ ਉੱਤੇ ਕਾਲ ਕਰ ਸਕਦੇ ਹੋ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਜਿਹੜੀ ਸਭ ਤੋਂ ਪਹਿਲੀ ਖਬਰ ਅਨਪਲਾਇਮੈਂਟ ਨੂੰ ਲੈ ਕੇ ਆ। ਇੱਕ ਵਾਰ ਫਿਰ USA ਦੇ ਵਿੱਚ ਪਿਛਲੇ ਹਫ਼ਤੇ ਦੇ ਵਿੱਚ 2.4 ਮਿਲੀਅਨ ਲੋਕਾਂ ਨੇ ਹੋਰ ਜਿਹੜੀ ਅਨਪਲਾਇਮੈਂਟ ਲਈ ਅਪਲਾਈ ਕਰ ਦਿੱਤਾ ਹੈਗਾ, ਜਿਹਦੇ ਕਰਕੇ ਟੋਟਲ ਅਨਪਲਾਇਡ USA ਦੇ ਵਿੱਚ ਹੁਣ ਤੱਕ 38.6 ਮਿਲੀਅਨ ਲੋਕ ਹੋ ਗਏ ਹੈਗੇ ਆ। ਸੋ ਹਰ ਚੌਥੇ ਪਰਸਨ ਦੇ ਪਿੱਛੇ ਇੱਕ ਜਾਣਾ ਜਿਹੜਾ USA ਦੇ ਵਿੱਚ ਲੇ ਆਫ ਹੋ ਚੁੱਕਾ ਆ ਅੱਜ ਦੀ ਡੇਟ ਦੇ ਵਿੱਚ। ਸੋ ਇਹ ਦੇਖ ਲਓ ਵੀ ਕੁਛ ਵੀਕਾਂ ਦੇ ਵਿੱਚ ਕਿੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਲੋਕ ਆ ਉਹ ਲੇ ਆਫ ਹੋ ਗਏ ਆ। ਈਵਨ ਜਦੋਂ ਗ੍ਰੇਟ ਰਿਸੈਸ਼ਨ ਆਇਆ ਸੀ 2009 ਦੇ ਵਿੱਚ, ਉਸ ਟਾਈਮ 12 ਮਿਲੀਅਨ ਦੇ ਕਰੀਬ ਲੋਕ ਜਿਹੜੇ ਸੀਗੇ ਅਨਪਲਾਇਡ ਹੋਏ ਸੀ। ਹੁਣ ਤੁਸੀਂ ਦੇਖ ਲਓ ਵੀ 38.6 ਮਿਲੀਅਨ ਲੋਕ ਜਿਹੜੇ ਆ ਅਨਪਲਾਇਡ ਹੋ ਗਏ ਆ। ਜੀ, ਉਦੋਂ ਹਰਜੋਤ ਸਿੰਘ ਜੀ ਪਾਪੂਲੇਸ਼ਨ ਵੀ ਇਹਦੇ ਨਾਲੋਂ ਕਈ ਗੁਣਾ ਘੱਟ ਸੀਗੀ। ਸੋ ਪਰਸੈਂਟੇਜ ਜੇ ਦੇਖੀ ਜਾਵੇ, ਮੈਂ 2009 ਵਾਲੀ ਕਰਦਾ, ਡਿਪਰੈਸ਼ਨ ਵਾਲੀ ਨਹੀਂ। ਜੀ ਜੀ ਬਿਲਕੁਲ। ਸੋ ਪਾਪੂਲੇਸ਼ਨ ਉਦੋਂ ਵੀ ਚਲੋ ਹੁਣ ਦੇ ਨਾਲੋਂ ਤਾਂ ਘੱਟ ਹੀ ਸੀਗੀ, ਪਰ ਫਿਰ ਵੀ ਬਹੁਤ ਜ਼ਿਆਦਾ ਵੱਡਾ ਜਿਹੜਾ ਇਹ ਕੋਵਿਡ-19 ਦਾ ਅਸਰ ਹੈਗਾ। ਹੁਣ ਬਿਜ਼ਨਸਿਸ ਓਪਨ ਹੋ ਰਹੇ ਨੇ, ਸੋ ਹੋ ਸਕਦਾ ਵੀ ਅਨਇੰਪਲੋਇਮੈਂਟ ਦਰ ਜਿਹੜੀ ਇੰਨੀ ਜ਼ਿਆਦਾ ਵਧੀ ਆ ਉਹ ਘਟ ਜਾਵੇ। ਰੀਜ਼ਨ ਇਹ ਆ ਵੀ ਬਹੁਤ ਸਾਰੇ ਲੋਕਾਂ ਨੂੰ ਮੁੜ ਦੁਬਾਰਾ ਕੰਮਾਂ 'ਤੇ ਵੀ ਬੁਲਾਇਆ ਜਿਹੜਾ ਹੋ ਜਾ ਸਕਦਾ ਆ। ਇਸ ਵਾਰ ਦੇ ਆંકੜਿਆਂ ਦੇ ਵਿੱਚ ਹਰਜੋਤ ਸਿੰਘ ਜੀ ਇਹ ਦੱਸਿਆ ਗਿਆ ਵੀ ਜਿਹੜੇ ਗਿਗ ਵਰਕਰ ਅਤੇ ਇੰਡੀਪੈਂਡੈਂਟ ਕੰਟਰੈਕਟਰਸ ਆ, ਉਹਨਾਂ ਦੀ ਜ਼ਿਆਦਾ ਅਨਇੰਪਲੋਇਮੈਂਟ ਇੱਕ ਹਿਸਾਬ ਦੇ ਨਾਲ ਉਹ ਦੱਸੀ ਗਈ ਹੈ। 50% ਤੋਂ ਵੱਧ ਕਹਿੰਦੇ ਵੀ ਉਹਨਾਂ ਦੀ ਸੀਗੀ। ਪਹਿਲੋਂ ਉਹਨਾਂ ਦੇ ਲਈ ਕੋਈ ਸਹੂਲਤ ਨਹੀਂ ਸੀਗੀ, ਉਹ ਕਿਸੇ ਤਰੀਕੇ ਦੀ ਅਨਇੰਪਲੋਇਮੈਂਟ ਫਾਈਲ ਨਹੀਂ ਸੀ ਕਰ ਸਕਦੇ ਜਾਂ ਉਹ ਰਿਜੈਕਟ ਹੋ ਜਾਂਦੀ ਸੀ। ਹੁਣ ਰੀਸੈਂਟਲੀ ਜਿਹੜੀ ਆ ਉਹਨਾਂ ਦੇ ਲਈ ਜਿਹੜਾ ਖਾਸ ਕਰਕੇ ਇਹ ਅਨਇੰਪਲੋਇਮੈਂਟ ਡਿਜ਼ਾਸਟਰ ਦੇ ਦਰਮਿਆਨ ਜਿਹੜੀ ਆ ਉਹ ਉਹਨਾਂ ਨੇ ਸ਼ੁਰੂ ਕੀਤੀ ਹੋਈ ਆ ਪੈਨਡੈਮਿਕ ਅਨਇੰਪਲੋਇਮੈਂਟ ਅਸਿਸਟੈਂਸ ਦੇ ਤਹਿਤ। ਸੋ ਉਹ ਆંકੜੇ ਜਿਹੜੇ ਇਸ ਦੇ ਵਿੱਚ ਵਧੇ ਨੇ। ਪਰ ਇਹ ਵੀ ਦੇਖਣ ਵਾਲੀ ਗੱਲ ਹੋਊਗੀ, ਆਲਰੇਡੀ ਕਈ ਇੰਪਲੋਇਰ ਇਹ ਫੀਲ ਕਰ ਰਹੇ ਨੇ ਵੀ ਉਹਨਾਂ ਦੇ ਕਈ ਇੰਪਲੋਈ ਕੰਮ 'ਤੇ ਅਜੇ ਮੁੜ ਕੇ ਦੁਬਾਰਾ ਵਾਪਸ ਨਹੀਂ ਆਉਣਾ ਚਾਹੁੰਦੇ। ਕੋਈ ਹੈਲਥ ਰੀਜ਼ਨ ਦੱਸ ਰਿਹਾ ਆ ਅਤੇ ਕੋਈ ਅੰਦਰ ਖਾਤੇ ਇਹ ਸੋਚ ਰਿਹਾ ਵੀ ਅਨਇੰਪਲੋਇਮੈਂਟ ਰਾਈਟ ਨਾਲ ਉਹਨਾਂ ਨੂੰ ਜ਼ਿਆਦਾ ਇਨਕਮ ਜਿਹੜੀ ਆ ਉਹਦੇ ਕਰਕੇ ਜਿਹੜੀ ਉਹ ਹੋ ਰਹੀ ਹੈਗੀ ਆ। ਸੋ ਕਾਫੀ ਇਸ ਟਾਈਮ ਇੰਪਲੋਈ ਸਾਰੇ ਹੀ ਜਿਹੜੇ ਉਹ ਸ਼ਸ਼ੋਪੰਚ ਨੇ ਵੀ ਕਰਨਾ ਕੀ ਹੈਗਾ ਆ ਇਸ ਸਾਰੇ ਚੀਜ਼ ਨੂੰ ਕਾਸੇ ਨੂੰ ਦੇਖਦੇ ਹੋਏ। ਕਿਉਂਕਿ ਹਰਜੋਤ ਸਿੰਘ ਜੀ ਇਹ ਵੀ ਹੈਗਾ ਨਾ, ਹੁਣ ਬਹੁਤ ਸਾਰੇ ਜਿਹੜੇ ਬਿਜ਼ਨਸਿਸ ਆ ਰੀਓਪਨ ਤਾਂ ਹੋ ਜਾਣਗੇ, ਪਰ ਉਹ ਪਹਿਲੇ ਵਾਲੀ ਅਜੇ ਗਾਹਕ ਜਿਹੜੇ ਆ ਉਨੇ ਨਹੀਂ ਹੋਣਗੇ। ਸੋ ਉਹਦੇ ਕਰਕੇ ਜਿਹੜੀ PPP ਲੋਨ ਵੀ ਜਦੋਂ ਮੁੱਕ ਜਾਂਦੇ ਆ ਜਾਂ ਉਹ ਸਾਰਾ ਕੁਛ ਅਸਿਸਟੈਂਸ ਵੀ ਜਿਹੜੀ ਉਹ ਮੁੱਕ ਜਾਂਦੀ ਆ, ਅਤੇ ਕਈ ਵਾਕਿਆ ਹੀ ਜਿਹੜੇ ਬਿਜ਼ਨਸ ਆ ਉਹ ਬੰਦ ਹੋ ਸਕਦੇ ਨੇ ਪੱਕੇ ਤੌਰ ਦੇ ਉੱਤੇ ਵੀ। ਜੀ, ਬਹੁਤ ਵਧੀਆ। ਜਿਸ ਤਰ੍ਹਾਂ ਆਪਾਂ ਪਿਛਲੇ ਦਿਨਾਂ 'ਚ ਦੱਸਦੇ ਆਏ ਹਾਂ, ਸੈਨ ਫਰਾਂਸਿਸਕੋ 'ਚ ਉੱਥੇ ਦੇ ਮੇਅਰ ਜਿਹੜੇ ਲੰਡਨ ਬਰੀਡ ਹੈਗੀ ਆ ਬੀਬੀ, ਉਸਨੇ ਕਿਹਾ ਵੀ 50% ਰੈਸਟੋਰੈਂਟ ਤਾਂ ਮੈਨੂੰ ਲੱਗਦਾ ਕਦੇ ਵੀ ਖੁੱਲ੍ਹਣਗੇ ਨਹੀਂ। ਸੋ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਜਿਹੜੀਆਂ ਮੂਵਮੈਂਟਸ ਚੱਲ ਰਹੀਆਂ, ਸਾਡੇ ਸਿਟੀ ਆਫ ਸੈਨ ਹੋਜ਼ੇ 'ਚ ਵੀ ਇੱਕ ਸ਼ੁਰੂ ਹੋਈ ਹੈ ਕੱਲ੍ਹ, ਸਪੋਰਟ ਯੂਅਰ ਲੋਕਲ ਬਿਜ਼ਨਸ। ਅਤੇ ਸੋ ਕਹਿੰਦੇ ਆ ਵੀ ਜਿਹੜਾ ਵੀ ਤੁਹਾਡਾ ਲੋਕਲ ਬਿਜ਼ਨਸ ਕਿਸੇ ਤਰ੍ਹਾਂ ਦਾ ਵੀ ਆ, ਉਹਨੂੰ ਸਪੋਰਟ ਕਰੋ, ਚਾਹੇ $2-4 ਤੁਹਾਡਾ ਮਹਿੰਗਾ ਹੀ ਹੋਵੇ, ਤਾਂ ਕਿ ਇਨ ਦਾ ਲੌਂਗ ਰਨ ਜਿਹੜੇ ਉਹ ਬਿਜ਼ਨਸਿਸ ਬਚੇ ਰਹਿਣ। ਨਹੀਂ ਤਾਂ ਫਿਰ ਉਹੀ ਵੱਡੀਆਂ 5-7 ਕੰਪਨੀਆਂ ਰਹਿ ਜਾਣੀਆਂ। ਸੋ ਅਨਪਲਾਇਮੈਂਟ ਨੂੰ ਲੈ ਕੇ ਆਪਾਂ ਗੱਲਬਾਤ ਕਰ ਰਹੇ ਸੀ। ਰਾਜਕਨਵੀਰ ਸਿੰਘ ਜੀ ਜਿਹੜੇ ਮਿਚ ਮਕੌਨਲ ਹੈਗੇ ਆ ਹਾਊਸ ਰਿਪਬਲਿਕਨ ਦੇ, ਉਹਨਾਂ ਨੇ ਇਹ ਕਿਹਾ ਆ ਵੀ ਜਿਹੜਾ $600 ਐਕਸਟਰਾ ਦਿੱਤਾ ਜਾ ਰਿਹਾ ਆ, ਉਹ ਜਿਹੜਾ ਨਵਾਂ
ਸਟਿਮੂਲਸ ਪੈਕੇਜ ਆਉਣਾ ਹੈਗਾ $3 ਟ੍ਰਿਲੀਅਨ ਦਾ, ਉਹਦੇ ਵਿੱਚ ਇਨਕਲੂਡ ਨਹੀਂ ਕੀਤਾ ਜਾਊਗਾ। ਉਹ ਕਹਿੰਦੇ ਵੀ ਉਹਦੇ ਕਰਕੇ ਇੱਕ ਤਰ੍ਹਾਂ ਨਾਲ ਇਹ ਆ ਵੀ ਲੋਕ ਜਿਹੜੇ ਆ ਕੰਮ 'ਤੇ ਵਾਪਸ ਨਹੀਂ ਜਾ ਰਹੇ, ਉਹਨਾਂ ਨੂੰ ਪੈਸੇ ਮਿਲ ਰਹੇ ਹੈਗੇ ਆ। ਪਰ ਦੂਸਰੇ ਪਾਸੇ ਇੱਕ ਇਕੋਨੋਮਿਸਟ ਹੈਗੇ ਮਾਰਕ ਜ਼ੈਂਡੀ, ਉਹਨਾਂ ਨੇ ਜਿਹੜੇ ਆ ਸੈਨੇਟ ਡੈਮੋਕ੍ਰੈਟਿਕ ਕਮੇਟੀ ਜਿਹੜੀ ਉਹਨਾਂ ਦੇ ਲੀਡਰਸ ਆ, ਉਹਨਾਂ ਨੂੰ ਕਿਹਾ ਵੀ ਕਾਂਗਰਸ ਨੂੰ ਜਿਹੜੇ ਆ ਇਹ ਐਕਸਟਰਾ ਅਨਪਲਾਇਮੈਂਟ ਦਾ ਜਿਹੜਾ ਬੈਨੀਫਿਟ ਆ ਉਹਨੂੰ ਐਕਸਟੈਂਡ ਕਰਨਾ ਚਾਹੀਦਾ ਅਤੇ ਸਟੇਟਸ ਨੂੰ ਹੋਰ ਪੈਸੇ ਦੇਣੇ ਚਾਹੀਦੇ ਆ ਤਾਂ ਕਿ ਜਿਹੜੀ ਇਕੋਨਮੀ ਆ ਉਹ ਜਲਦੀ ਤੋਂ ਜਲਦੀ ਪਿਕ ਹੋ ਸਕੇ। ਜੀ ਜੀ ਸੋ ਇਹ ਜਿਹੜੀ ਇਸ ਟਾਈਮ ਜਿਹੜਾ ਚੱਲ ਰਿਹਾ ਹੈਗਾ। ਉੱਧਰ ਹਰਜੋਤ ਸਿੰਘ ਜੀ ਗੱਲ ਜਿਹੜੀ ਨਾਲ ਦੇ ਨਾਲ ਕਰਦੇ ਜਾਈਏ, ਅੱਜ ਆਪਾਂ ਟਰੱਕਿੰਗ ਦੇ ਬਾਰੇ ਵੀ ਜਿਹੜੀ ਉਹ ਗੱਲਬਾਤ ਜਿਹੜੀ ਉਹ ਕਰਨੀ ਆ। ਸੋ ਸਪੇਨ ਦੇ ਜਿਹੜੇ ਕਈ ਇਲਾਕਿਆਂ ਦੇ ਵਿੱਚ ਰਿਸਟ੍ਰਿਕਸ਼ਨਸ ਅਜੇ ਹਟਾਈਆਂ ਨੇ ਅਤੇ ਕਈ ਇਲਾਕੇ ਹਰਜੋਤ ਸਿੰਘ ਜੀ ਅਜਿਹੇ ਨੇ, ਵੈਲੈਂਸੀਆ ਵਰਗੇ ਇਲਾਕੇ, ਉਹ ਕਹਿੰਦੇ ਅਸੀਂ ਰਿਸਟ੍ਰਿਕਸ਼ਨ ਜਿਹੜੀਆਂ ਅਸੀਂ ਢਿੱਲੀਆਂ ਉੱਥੇ ਨਹੀਂ ਕਰਨੀਆਂ ਹੈਗੀਆਂ। ਜਿਹੜੇ ਕੌਮੀ ਪੱਧਰ ਦੇ ਉੱਤੇ ਵਿਸ਼ਵ ਦੇ ਵਿੱਚ 5 ਮਿਲੀਅਨ ਤੋਂ ਵੱਧ ਜਿਹੜੇ ਇਸ ਟਾਈਮ ਕੇਸ ਹੋ ਚੁੱਕੇ ਨੇ ਅਤੇ ਕਾਫੀ ਜ਼ਿਆਦਾ ਲੋਕਾਂ ਦੀ ਜਿਹੜੀ ਹੁਣ ਤੱਕ ਮੌਤ ਹੋ ਚੁੱਕੀ ਹੈ। 1.5 ਮਿਲੀਅਨ ਤੋਂ ਵੱਧ ਜਿਹੜੇ ਇਕੱਲੇ ਕੇਸ ਜਿਹੜੇ ਅਮਰੀਕਾ ਦੇ ਵਿੱਚ ਹੋ ਚੁੱਕੇ ਹੋਏ ਨੇ। ਜਿਹੜੀ ਇੱਕ ਕਾਵਾਸਾਕੀ ਲਾਈਕ ਜਿਹੜੀ ਇਨਫਲੇਮੇਟਰੀ ਬੱਚਿਆਂ ਦੇ ਵਿੱਚ ਡਿਜ਼ੀਜ਼ ਆ, ਉਸ ਨੂੰ ਹੁਣ ਹੋਰ ਕਈ ਡਾਕਟਰਾਂ ਨੇ ਕੋਵਿਡ-19 ਦੇ ਨਾਲ ਜੋੜ ਕੇ ਉਹ ਦੱਸਿਆ ਹੈਗਾ ਆ। ਉੱਧਰ ਅੱਜ ਰਾਸ਼ਟਰਪਤੀ ਟਰੰਪ ਫੋਰਡ ਦੀ ਮੈਨੂਫੈਕਚਰਿੰਗ ਪਲਾਂਟ ਜਿਹੜਾ ਮਿਸ਼ੀਗਨ ਦੇ ਵਿੱਚ ਹੈਗਾ ਆ, ਉੱਥੇ ਉਹ ਵਿਜ਼ਿਟ ਕਰਨ ਜਾ ਰਹੇ ਆ। ਉਹਨਾਂ ਨੂੰ ਉਹਨਾਂ ਦੇ ਮਾਸਕ ਪਾਉਣ ਨੂੰ ਲੈ ਕੇ ਇਸ ਟਾਈਮ ਸਭ ਤੋਂ ਵੱਡੀ ਜਿਹੜੀ ਚਰਚਾ ਉਹ ਬਣੀ ਪਈ ਆ। ਮਿਸ਼ੀਗਨ ਦੇ ਆਦੇਸ਼ਾਂ ਦੇ ਅਨੁਸਾਰ ਵੀ ਜਿਹੜਾ ਗੈਰ ਜ਼ਰੂਰੀ ਜਿਹੜਾ ਟਰੈਵਲ ਹੈਗਾ ਆ ਉਹ ਬੰਦ ਹੈਗਾ, ਪਰ ਰਾਸ਼ਟਰਪਤੀ ਟਰੰਪ ਕਹਿੰਦੇ ਆ ਵੀ ਉੱਥੇ ਜਾ ਰਹੇ ਨੇ। ਉਹ ਇਸ ਕਰਕੇ ਕਹਿੰਦੇ ਵੀ ਉਹ ਜਾ ਰਹੇ ਨੇ ਵੀ ਇਹ ਜਿਹੜੀ ਜਿੱਥੇ ਪਹਿਲਾਂ ਗੱਡੀਆਂ ਬਣਦੀਆਂ ਸੀ, ਬਾਅਦ ਦੇ ਵਿੱਚ ਮੈਡੀਕਲ ਵੈਂਟੀਲੇਟਰਸ ਉੱਥੇ ਉਹਨਾਂ ਨੇ ਬਣਾਉਣੇ ਸ਼ੁਰੂ ਕੀਤੇ ਸੀਗੇ। ਸੋ ਉਹਨਾਂ ਨੂੰ ਭਰੋਸਾ ਅਤੇ ਉਹਨਾਂ ਦਾ ਸ਼ਾਬਾਸ਼ੀ ਜਿਹੜੀ ਉਹ ਦੇਣ ਦੇ ਲਈ ਉਹਨਾਂ ਨੇ ਉੱਥੇ ਜਾਣਾ ਸੀਗਾ। ਸੋ ਉੱਥੋਂ ਦੇ ਅਟਾਰਨੀ ਜਨਰਲ ਨੇ ਕਿਹਾ ਵੀ ਜੇ ਰਾਸ਼ਟਰਪਤੀ ਟਰੰਪ ਅੱਜ ਫੇਸ ਮਾਸਕ ਨਹੀਂ ਪਾਉਂਦੇ ਆਪਣੇ ਟੂਰ ਦੇ ਦੌਰਾਨ, ਅਤੇ ਉਹਨਾਂ ਨੂੰ ਕਹਿੰਦੇ ਵੀ ਅਸੀਂ ਆਖਾਂਗੇ ਵੀ ਅਜਿਹੀਆਂ ਫੈਸਿਲਿਟੀਜ਼ ਦੇ ਵਿੱਚ ਮੁੜ ਦੁਬਾਰਾ ਜਿਹੜਾ ਉਹ ਨਾ ਆਉਣ ਫੇਸ ਮਾਸਕ ਤੋਂ ਬਗੈਰ। ਸੋ ਉੱਧਰ ਨਾਲ ਹੀ ਹਰਜੋਤ ਸਿੰਘ ਜੀ ਦੱਸਦੇ ਜਾਈਏ, ਰਾਸ਼ਟਰਪਤੀ ਟਰੰਪ ਦੇ ਸਾਬਕਾ ਜਿਹੜੇ ਨਿੱਜੀ ਅਟਾਰਨੀ ਸੀਗੇ ਮਾਈਕਲ ਕੋਹਨ, ਉਸ ਨੂੰ ਵੀ ਫੈਡਰਲ ਪ੍ਰਿਜ਼ਨ ਦੇ ਵਿੱਚੋਂ ਜਿਹੜਾ ਉਹ ਮੂਵ ਕਰਕੇ ਘਰ ਦੀ ਕਨਫਾਈਨਮੈਂਟ ਘਰਬੰਦੀ ਜਿਹੜੀ ਇੱਕ ਹਿਸਾਬ ਦੇ ਨਾਲ ਉਹਦੀ ਕਰ ਦਿੱਤੀ ਗਈ ਆ। ਅਤੇ ਇਸ ਕਰੋਨਾ ਵਾਇਰਸ ਜਿਹੜਾ ਉਹ ਨਾ ਫੈਲੇ, ਇਸ ਕਰਕੇ ਉਹਨਾਂ ਨੇ ਫੈਸਲਾ ਲਿਆ ਆ। ਜਸਟਿਸ ਡਿਪਾਰਟਮੈਂਟ ਨੇ ਇਸ ਤੋਂ ਪਹਿਲਾਂ ਪੌਲ ਮੈਨਾਫਰਟ ਨੂੰ ਵੀ ਇਸੇ ਤਰੀਕੇ ਦੇ ਨਾਲ ਪ੍ਰਿਜ਼ਨ ਦੇ ਵਿੱਚੋਂ ਘਰਬੰਦੀ ਦੇ ਵਿੱਚ ਭੇਜ ਦਿੱਤਾ ਗਿਆ ਸੀ। ਅਗਲੀ ਖਬਰ ਜਿਹੜੀ ਆ ਇਹ ਕੋਲੰਬੀਆ ਯੂਨੀਵਰਸਿਟੀ ਦੇ ਜਿਹੜੇ ਰਿਸਰਚਰਸ ਆ ਉਹਨਾਂ ਨੇ ਅੱਜ ਕੀਤੀ ਹੈਗੀ ਆ। ਉਹਦੇ ਵਿੱਚ ਉਹਨਾਂ ਨੇ ਕਿਹਾ ਆ ਵੀ ਕੋਲੰਬੀਆ ਯੂਨੀਵਰਸਿਟੀ ਦੇ ਐਪੀਡੈਮੀਓਲੋਜਿਸਟ ਜਿਹੜੇ ਆ ਉਹਨਾਂ ਨੇ ਜਿਹੜਾ ਡਾਟਾ ਕਲੈਕਟ ਕੀਤਾ, ਕਹਿੰਦੇ ਵੀ ਜੇ ਸੋਸ਼ਲ ਡਿਸਟੈਂਸ ਇੱਕ ਹਫ਼ਤਾ ਪਹਿਲਾਂ ਜਿੱਦਾਂ ਸ਼ੁਰੂ ਕਰ ਦਿੰਦੇ, 1 ਜਾਂ 2 ਵੀਕ, ਅਤੇ 36,000 ਲੋਕਾਂ ਦੀ ਜਾਨ ਅਮਰੀਕਾ ਦੇ ਵਿੱਚ ਬਚ ਸਕਦੀ ਸੀ। ਸੋ ਇੰਨੀ ਜ਼ਿਆਦਾ ਜਿਹੜੀ ਹੈਗੀ ਆ ਇੰਪੋਰਟੈਂਸ ਹੈਗੀ ਸੋਸ਼ਲ ਡਿਸਟੈਂਸ ਦੀ। ਸੋ ਹਜੇ ਵੀ ਬਹੁਤ ਸਾਰੀਆਂ ਸਟੇਟਾਂ ਜਿਹੜੀਆਂ ਉਹ ਖੁੱਲ੍ਹਣ ਜਾ ਰਹੀਆਂ। ਪਲੀਜ਼ ਆਪਾਂ ਤਾਂ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਆ ਉਹਨਾਂ ਨੂੰ ਬੇਨਤੀ ਕਰ ਸਕਦੇ ਭਾਈ ਸਾਰੇ ਫੋਲੋ ਕਰੋ, ਸੋਸ਼ਲ ਡਿਸਟੈਂਸ ਰੱਖੋ ਅਤੇ ਫੇਸ ਮਾਸਕ ਵਗੈਰਾ ਕਵਰ ਕਰੋ, ਅਨਲੈਸ ਕਿ ਤੁਸੀਂ ਫੈਮਿਲੀ ਦੇ ਵਿੱਚ ਹੀ ਆ, ਅਤੇ ਇਹ ਜਿਹੜੀ ਆ ਕਿਤੇ ਵੀ ਸਟੋਰ 'ਚ ਜਾਂਦੇ ਆ ਬਚਾਅ ਰੱਖੋ ਜੀ। ਉੱਧਰ $1.2 ਬਿਲੀਅਨ ਜਿਹੜੇ ਆ ਰਾਸ਼ਟਰਪਤੀ ਟਰੰਪ ਦੇ ਟਰੰਪ ਪ੍ਰਸ਼ਾਸਨ ਦੇ ਦੁਆਰਾ ਐਸਟਰਾਜ਼ੈਨੇਕਾ ਕਰਕੇ ਇੱਕ ਕੰਪਨੀ ਹੈਗੀ ਆ, ਉਹਨੂੰ ਜਿਹੜੀ ਉਹ ਦਿੱਤੀ ਜਾ ਰਹੀ ਆ। ਇਹ ਡੀਲ ਜਿਹੜੀ ਬਣਾਈ ਗਈ ਆ ਅਤੇ ਉਹਨਾਂ ਨੂੰ ਆਖਿਆ ਗਿਆ ਵੀ 300 ਮਿਲੀਅਨ ਡੋਜ਼ਿਸ ਜਿਹੜੀ ਵੈਕਸੀਨ ਆਕਸਫੋਰਡ ਵਾਲੇ ਤਿਆਰ ਕਰ ਰਹੇ ਆ ਵੀ ਉਸ ਦੀਆਂ ਤੁਸੀਂ ਜਿਹੜੀਆਂ ਉਹ ਬਣਾਉਣੀਆਂ। ਉਸ ਦੇ CEO ਨੇ ਜਿਹੜਾ ਕਿਹਾ ਆ ਵੀ ਇਹ ਜਿਹੜਾ ਵੈਕਸੀਨ ਦੇ ਉੱਤੇ $1 ਬਿਲੀਅਨ ਤੋਂ ਵੱਧ ਖਰਚਿਆ ਜਾ ਰਿਹਾ ਹੈ, ਟੋਟਲੀ ਸੁਭਾਵਿਕ ਜਿਹੜਾ ਹੈਗਾ ਆ। ਸੋ ਇਹ ਜਿਹੜੇ ਅਮਰੀਕਾ ਨੇ ਇਸ ਕੰਪਨੀ ਦੇ ਨਾਲ ਇਕਰਾਰ ਜਿਹੜਾ ਕਰ ਰਿਹਾ ਆ ਵੀ 300 ਮਿਲੀਅਨ ਘੱਟੋ ਘੱਟ ਜਿਹੜੀਆਂ ਡੋਜ਼ਿਸ ਆ, ਜੇ ਵੈਕਸੀਨ ਜਿਹੜੀ ਆਕਸਫੋਰਡ ਵਾਲੀ ਤਿਆਰ ਹੁੰਦੀ ਆ ਵੀ ਉਸ ਦੀਆਂ ਉਹ ਬਣਾਉਣਗੇ, ਕਿਉਂਕਿ ਲੌਜਿਸਟਿਕਲ ਬਹੁਤ ਵੱਡੀ ਪ੍ਰੋਬਲਮ ਆਉਣੀ ਆ। 350 ਮਿਲੀਅਨ ਲੋਕਾਂ ਨੂੰ ਵੈਕਸੀਨ ਲਾਉਣੀ ਕੋਈ ਖਾਲਾ ਜੀ ਦਾ ਵਾੜਾ ਨਹੀਂ ਬਣਨਾ ਵੀ ਜੇ ਸਾਰਿਆਂ ਨੂੰ ਤੁਸੀਂ ਜਿਹੜੀ ਉਹ ਲਾਉਣੀ ਆ। ਇੱਧਰ ਤੇ ਆਪਾਂ ਲੋਕ ਮੂਰਖ ਇੱਦਾਂ ਦੇ ਵੀ ਹੈਗੇ ਆ ਜਿਹੜੇ ਕਹਿੰਦੇ ਨੇ ਵੀ ਵੈਕਸੀਨ ਦੇ ਨਾਲ ਸਰਕਾਰ ਨੇ ਤੁਹਾਨੂੰ ਕੰਟਰੋਲ ਕਰ ਲੈਣਾ ਆ, 5G ਟਾਵਰਾਂ ਦੇ ਨਾਲ ਜਿਹੜਾ ਜੀ ਤੁਹਾਨੂੰ ਕੰਟਰੋਲ ਕਰ ਲੈਣਾ। ਪਤਾ ਨਹੀਂ ਉਹ ਸਕੂਲ ਦੇ ਵਿੱਚ ਝੱਖ ਮਾਰਨ ਗਏ ਸੀਗੇ ਜਾਂ ਵਾਕਈ ਪੜ੍ਹਦੇ ਸੀਗੇ, ਸਮਝ ਨਹੀਂ ਉਹਨਾਂ ਦੇ ਪ੍ਰਤੀ ਆ ਰਹੀ ਹੈਗੀ। ਅਗਲੀ ਖਬਰ ਜਿਹੜੀ ਕਰੋਨਾ ਵਾਇਰਸ ਨੂੰ ਲੈ ਕੇ ਆ, ਕਹਿੰਦੇ ਕਰੋਨਾ ਵਾਇਰਸ ਦੇ ਨਾਲ ਹੁਣ ਤੱਕ 1.5 ਮਿਲੀਅਨ ਲੋਕ USA ਦੇ ਵਿੱਚ ਪੋਜ਼ੀਟਿਵ ਪਾਏ ਗਏ ਆ। 93,440 ਦੇ ਕਰੀਬ ਮੌਤਾਂ ਹੋਈਆਂ
ਤੇ ਵਰਲਡ ਵਾਈਡ 3,28,000 ਲੋਕ ਮਾਰੇ ਗਏ ਆ ਤੇ ਸਭ ਤੋਂ ਕਹਿੰਦੇ ਯੰਗੈਸਟ ਬੱਚਾ 2 ਦਿਨਾਂ ਦਾ 올ਡ ਬੇਬੀ ਜਿਹੜਾ ਆ ਉਹ ਕਰੋਨਾ ਵਾਇਰਸ ਦੇ ਨਾਲ ਉਹਦੀ ਅੱਜ ਡੈਥ ਹੋਈ ਹੈਗੀ ਆ। ਜੀ ਜੀ ਸੋ ਆਪਾਂ ਜਿਹੜੀਆਂ ਹਰਜੋਤ ਸਿੰਘ ਜੀ ਅੱਜ ਟਰੱਕਿੰਗ ਦੇ ਨਾਲ ਵੀ ਗੱਲਾਂ ਬਾਤਾਂ ਜਿਹੜੀਆਂ ਉਹ ਕਰਨੀਆਂ ਆ, ਪ੍ਰੋਟੈਸਟ ਦੇ ਬਾਰੇ ਵੀ ਜਾਣਕਾਰੀ ਜਿਹੜੀ ਉਹ ਆਪਾਂ ਤੁਹਾਨੂੰ ਦੱਸਾਂਗੇ ਵੀ ਕੀ ਕੁਛ ਜਿਹੜਾ ਉੱਥੇ ਚੱਲਿਆ ਤੇ ਕੱਲ੍ਹ ਕੀ ਜਿਹੜੀਆਂ ਆ ਉੱਧਰ ਗੱਲਾਂ ਬਾਤਾਂ ਹੋਈਆਂ। ਉੱਧਰ ਚਾਈਨਾ ਦੇ ਦੁਆਰਾ ਹਰਜੋਤ ਸਿੰਘ ਜੀ ਆਪਣੀ ਨੈਸ਼ਨਲ ਸਿਕਿਉਰਿਟੀ ਲਾ ਦੇ ਤਹਿਤ ਨਵੇਂ ਜਿਹੜੇ ਆ ਉਹ ਬੰਦਿਸ਼ਾਂ ਜਿਹੜੀਆਂ ਖਾਸ ਕਰਕੇ ਹਾਂਗਕਾਂਗ ਦੇ ਵਿੱਚ ਲਾਈਆਂ ਜਾ ਰਹੀਆਂ। ਉਹ ਕਹਿੰਦੇ ਵੀ ਉੱਥੇ ਦੀ ਸਿਟੀ ਦੀ ਜਿਹੜੀ ਲੈਜਿਸਲੇਚਰ ਆ ਉਸ ਦੇ ਉੱਤੋਂ ਦੀ ਜਾ ਕੇ ਇਹਨਾਂ ਨੇ ਇਹ ਨਵੇਂ ਨੈਸ਼ਨਲ ਸਿਕਿਉਰਿਟੀ ਲਾ ਜਿਹੜੇ ਆ ਉਹ ਫੋਲੋ ਕਰ ਰਹੇ ਆ। ਸੋ ਚਾਈਨਾ ਦੀ ਜਿਹੜੀ ਕਾਮਰੇਡੀ ਪਾਰਟੀ ਹੈਗੀ ਕਮਿਊਨਿਸਟ ਪਾਰਟੀ, ਉਹਨਾਂ ਦੇ ਦੁਆਰਾ ਹਾਂਗਕਾਂਗ ਦੇ ਵਿੱਚ ਜਿਹੜੇ ਇੱਕ ਹਿਸਾਬ ਦੇ ਨਾਲ ਉੱਥੋਂ ਦੀ ਡੈਮੋਕ੍ਰੇਸੀ ਦੇ ਹੱਕ ਦੇ ਵਿੱਚ ਤੇ ਚਾਈਨਾ ਦੇ ਬਹੁਤੇ ਵੱਧਦੇ ਜਿਹੜੀ ਦਖਲਅੰਦਾਜ਼ੀ ਦੇ ਵਿਰੋਧ ਦੇ ਵਿੱਚ ਪ੍ਰੋਟੈਸਟ ਹੋ ਰਹੇ ਸੀ, ਉਸ ਨੂੰ ਠੱਲ ਪਾਉਣ ਦਾ ਇੱਕ ਹੋਰ ਨਵਾਂ ਤਰੀਕਾ ਜਿਹੜਾ ਆ ਇਹ ਅਪਣਾਇਆ। ਹੁਣ ਹੋ ਸਕਦਾ ਹੈ ਵੀ ਅਮਰੀਕਾ ਵਾਲੇ ਵੀ ਜ਼ਿਆਦਾ ਨਿੱਤਰ ਕੇ ਜਿਹੜੇ ਆ ਹਾਂਗਕਾਂਗ ਦੇ ਪੱਖ ਦੇ ਵਿੱਚ ਆ ਜਾਣ, ਕਿਉਂਕਿ ਹੁਣ ਚਾਈਨਾ ਦੇ ਨਾਲ ਤਾਂ ਸਿੰਘ ਪੂਰੀ ਤਰ੍ਹਾਂ ਜਿਹੜੇ ਅਮਰੀਕਾ ਦੇ ਫਸੇ ਪਏ ਨੇ। ਬਿਲਕੁਲ, ਤਾਈਵਾਨ ਵਾਲਿਆਂ ਨੂੰ ਤਾਂ ਪਹਿਲਾਂ ਹੀ ਸ਼ਾਬਾਸ਼ ਦੇ ਦਿੱਤੀ ਆ ਸੈਕਟਰੀ ਆਫ ਸਟੇਟ ਨੇ। ਤੇ ਬਾਕੀ ਆਪਾਂ ਸ਼ਾਮ ਨੂੰ ਹੋਰ ਜਿਹੜੀਆਂ ਡਿਟੇਲਸ ਖਬਰਾਂ ਕਰਾਂਗੇ। ਤੇ ਹੁਣ ਆਪਾਂ ਇੱਕ ਲੈਂਦੇ ਹਾਂ ਨਿੱਕੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਟਰੱਕਿੰਗ ਇੰਡਸਟਰੀ ਦੇ ਵਿੱਚ ਪਿਛਲੇ ਹਫ਼ਤੇ 'ਚ ਕੀ ਕੁਝ ਹੋਇਆ ਉਹ ਆਪਾਂ ਤੁਹਾਡੇ ਨਾਲ ਡਿਟੇਲ 'ਚ ਡਿਸਕਸ ਕਰਾਂਗੇ। ਤੇ ਲੈਂਦੇ ਹਾਂ ਛੋਟੀ ਜਿਹੀ ਬ੍ਰੇਕ। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਅਮਨ, ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ, ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, ਏਮਪਲੋਇਮੈਂਟ ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ-ਏਜਿੰਗ ਟ੍ਰੀਟਮੈਂਟਸ, ਮਾਈਕਰੋਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 ਟਿੰਬਰਲੇਕ ਵੇ ਸਵੀਟ 350 ਅਤੇ 400 ਸੈਕਰਾਮੈਂਟੋ। ਗੁਰੀ, ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ, ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲਸ ਬੁਲੇਵਾਰਡ ਰੋਜ਼ਵਿਲ। ਇਹਨਾਂ ਦੀ ਦੂਜੀ ਲੋਕੇਸ਼ਨ 1013 ਰੈਲੇਡ ਸਟਰੀਟ ਫਾਲਸਮ ਵਿੱਚ ਹੈ, ਜਿੱਥੋਂ ਤੁਸੀਂ ਬੱਫੇ ਵੀ ਲੈ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ 2482284580 248 228 4580। ਇਸ ਮੌਕੇ ਇਹਨਾਂ ਨੂੰ ਵੇਟਰ, ਹੈਲਪਰ ਅਤੇ ਮਠਿਆਈ ਬਣਾਉਣ ਵਾਲੇ ਦੀ ਜ਼ਰੂਰਤ ਹੈ। ਕਾਲ 2482284580। ਭਗਵਾਨ ਨੇ ਅੱਜ ਮੈਂ ਬਹੁਤ ਖੁਸ਼ ਹਾਂ, ਮੇਰੀ ਹੋਈ ਆ ਪ੍ਰਮੋਸ਼ਨ ਤੇ ਅੱਜ ਆਪਾਂ ਚੱਲਾਂਗੇ ਬਹੁਤ ਹੀ ਸਵਾਦ ਤੇ ਵਧੀਆ ਜਿਹਾ ਪੀਜ਼ਾ ਖਾਣ ਦਾ ਓਰੀਜਨਲ ਸ਼ਿਕਾਗੋਜ਼ ਪੀਜ਼ਾ ਐਂਡ ਕਰੀ ਐਲਗਰੋ ਵਾਲਿਆਂ ਦੇ, ਜਿੱਥੇ ਜਾ ਕੇ ਖਾਵਾਂਗੇ ਵੈਜ ਨਾਨ ਵੈਜ ਪੀਜ਼ਾ, ਨਾਲੇ ਤੇਰੇ ਪਸੰਦ ਦੇ ਪਨੀਰ ਪਕੌੜੇ, ਟਿੱਕੀਆਂ ਤੇ ਛੋਲੇ ਭਟੂਰੇ ਵੀ ਮਿਲਦੇ ਆ। The original Chicago's Pizza and Curry, 9308 Elk Grove Boulevard, Suite 100 Elk Grove। ਪੀਜ਼ਾ ਬੈਠ ਕੇ ਵੀ ਖਾ ਸਕਦੇ ਹੋ ਅਤੇ ਟੇਕ ਆਊਟ ਵੀ ਕਰਵਾ ਸਕਦੇ ਹੋ ਅਤੇ ਇਹ ਪੀਜ਼ਾਸ ਡਿਲੀਵਰ ਵੀ ਕਰਦੇ ਹਨ, ਜਿੱਥੋਂ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਚਿਕਨ ਪੀਜ਼ਾ, ਦੇਸੀ ਸਟਾਈਲ ਮੀਟ ਪੀਜ਼ਾ, ਪਨੀਰ ਪੀਜ਼ਾ, ਵੈਜੀ ਪੀਜ਼ਾ ਤੇ ਨਾਨ ਪੀਜ਼ਾ। ਇਸ ਤੋਂ ਇਲਾਵਾ ਬ੍ਰੈਡ ਸਟਿਕਸ, ਵਿੰਗਸ, ਸੈਲਡ ਅਤੇ ਪਾਸਤਾ ਵੀ ਖਾ ਸਕਦੇ ਹੋ ਅਤੇ ਇਹ ਖੁੱਲੇ ਰਹਿੰਦੇ ਹਨ ਸੱਤੋ ਦਿਨ ਸਵੇਰੇ 11 ਵਜੇ ਤੋਂ ਰਾਤੀ 10 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 478 44 44 9164784444 ਅਤੇ ਇਹ ਸਾਰੇ ਇਵੈਂਟਸ ਦੇ ਲਈ ਕੇਟਰਿੰਗ ਵੀ ਕਰਦੇ ਹਨ। The original Chicago's Pizza and Curry Elk Grove,
ਸਰਦਾਰ ਜੀ ਸੋਨਾ ਜਾਂ ਘਰ ਤਾਂ ਆਪਾਂ ਲੈ ਲਿਆ, ਤੇ ਘਰ ਦੇ ਵਿੱਚ ਰੱਖਣ ਲਈ ਸੋਨਾ ਜਾਂ ਫਰਨੀਚਰ ਕਿੱਥੋਂ ਮਿਲੂਗਾ? ਤੂੰ ਫਿਕਰ ਨਾ ਕਰ, ਮੈਨੂੰ ਪਤਾ ਆ ਵਧੀਆ ਫਰਨੀਚਰ ਤੇ ਵਧੀਆ ਡੀਲ ਕਿੰਨਾ ਤੋਂ ਮਿਲਣੀ ਆ। ਫਰਨੀਚਰ ਟਾਈਮ ਸੈਕਰਾਮੈਂਟੋ ਵਾਲਿਆਂ ਤੋਂ। ਮੇਰੇ ਬਹੁਤ ਸਾਰੇ ਦੋਸਤਾਂ ਨੇ ਇਹਨਾਂ ਤੋਂ ਹੀ ਫਰਨੀਚਰ ਲਿਆ ਆ। ਬਹੁਤ ਹੀ ਵਧੀਆ ਪ੍ਰੋਡਕਟ ਬੜੀ ਸੋਹਣੀ ਡੀਲ ਦੇ ਉੱਤੇ ਉਹਨਾਂ ਨੂੰ ਮਿਲਿਆ ਆ। 1 ਲੱਖ ਸਕੁਅਰ ਫੁੱਟ ਦਾ ਵੇਅਰ ਹਾਊਸ ਆ ਜਿਹੜਾ ਹਮੇਸ਼ਾ ਹੀ ਪੈਕਡ ਰਹਿੰਦਾ ਆ। ਬਹੁਤ ਹੀ ਗੁੱਡ ਪ੍ਰੋਡਕਟ ਨੇ, ਬਹੁਤ ਹੀ ਵਧੀਆ ਪ੍ਰਾਈਸ ਦੇ ਉੱਤੇ। ਸ਼ੈਲਟਰ ਇਨ ਪਲੇਸ ਤੋਂ ਬਾਅਦ ਦੇ ਵਿੱਚ ਇਹਨਾਂ ਦਾ ਸਟੋਰ ਹੁਣ ਦੁਬਾਰਾ ਖੁੱਲ ਚੁੱਕਾ ਹੈ। ਹਰ ਰੋਜ਼ ਸਵੇਰੇ 10 ਤੋਂ ਸ਼ਾਮੀ 7 ਵਜੇ ਤੱਕ। ਮੈਮੋਰੀਅਲ ਡੇ ਵੀਕਐਂਡ ਦੇ ਉੱਤੇ ਸਾਲ ਦੀ ਸਭ ਤੋਂ ਵੱਡੀ ਸੇਲ ਲੱਗੇਗੀ। ਪਾਰਕਿੰਗ ਲਾਟ ਸੇਲ ਹੋਵੇਗੀ। 22 ਮਈ ਤੋਂ ਇਹ ਸੇਲ ਸ਼ੁਰੂ ਹੋਣ ਜਾ ਰਹੀ ਹੈ। ਤੁਸੀਂ ਹੁਣ ਵੀ ਮੈਮੋਰੀਅਲ ਡੇ ਸੇਲ ਪ੍ਰਾਈਸਿਸ ਦੇ ਉੱਤੇ ਫਰਨੀਚਰ ਖਰੀਦ ਸਕਦੇ ਹੋ। ਪਹੁੰਚਿਓ ਜ਼ਰੂਰ। ਮੈਮੋਰੀਅਲ ਡੇ ਸੇਲ 22 ਮਈ ਤੋਂ 4717 ਮੈਡੀਸਨ ਐਵੇਨਿਊ ਸੈਕਰਾਮੈਂਟੋ। 9165500758 916-550-0758 ਤੇ ਇਹਨਾਂ ਦੀ ਬ੍ਰਾਂਚ ਯੂਬਾ ਸਿਟੀ ਵਿੱਚ ਵੀ ਆ। ਫਰਨੀਚਰ ਟਾਈਮ ਸੈਕਰਾਮੈਂਟੋ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਜ਼ਨੋ 1300 AM, KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਤੇ ਹਰਜੋਤ ਸਿੰਘ ਜੀ, ਆਪਾਂ ਜਿਹੜਾ ਹੁਣ ਟਰੈਕਿੰਗ ਦੇ ਬਾਰੇ ਜਿਹੜੀ ਉਹ ਗੱਲਬਾਤ ਕਰਾਂਗੇ, ਸੋ ਉਸ ਦੇ ਬਾਰੇ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਜੁੜੇ ਹੋਏ ਨੇ ਰਮਨ ਸਿੰਘ ਜੀ। ਰਮਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਤੋਂ ਪੂਰਾ 1 ਵੀਕ ਪਹਿਲਾਂ ਹਰਜੋਤ ਸਿੰਘ ਜੀ ਆਪਾਂ ਸਾਰੇ ਜਾਣੇ ਉੱਥੇ ਸੀਗੇ। ਪ੍ਰੋਟੈਸਟ ਜਿਹੜਾ ਕੈਪੀਟਲ ਬਿਲਡਿੰਗ ਦੇ ਬਾਹਰ ਸੈਕਰਾਮੈਂਟੋ ਦੇ ਵਿੱਚ ਉੱਥੇ ਦੇਖਿਆ ਗਿਆ ਸੀ, ਜਿਸ ਦੇ ਵਿੱਚ ਕਈ ਜਿਹੜੇ ਟਰੱਕਰਸ ਆ ਉਹ ਟਰੱਕਾਂ ਦੇ ਉੱਤੇ, ਬੌਬਟੇਲਸ ਦੇ ਉੱਤੇ, ਤੇ ਬਹੁਤ ਸਾਰੇ ਜਿਹੜੇ ਲੋਕ ਆ ਉੱਦਾਂ ਉਹਨਾਂ ਦਾ ਸਮਰਥਨ ਕਰਨ ਦੇ ਲਈ ਜਿਹੜੇ ਪਹੁੰਚੇ ਸੀ। ਪੰਜਾਬੀ ਰੇਡੀਓ USA ਦੇ ਉੱਤੇ ਉਸ ਦੀ ਪੂਰੀ ਲਾਈਵ ਕਵਰੇਜ ਪੂਰੇ ਪ੍ਰੋਟੈਸਟ ਦੀ ਜਿਹੜੀ ਉਹ ਤੁਹਾਨੂੰ ਆਪਾਂ ਦਿਖਾਉਂਦੇ ਰਹੇ ਸੀਗੇ। ਸੋ ਕਿਤੇ ਨਾ ਕਿਤੇ ਇਹ ਜਿਹੜਾ ਵਾਸ਼ਿੰਗਟਨ DC ਦੇ ਵਿੱਚ ਨਾਲ ਪ੍ਰੋਟੈਸਟ ਜਿਹੜਾ ਹੋ ਰਿਹਾ ਸੀਗਾ ਉਸ ਦੇ ਜਿਹੜਾ ਇਸ ਦੇ ਸਮਰਥਨ ਦੇ ਵਿੱਚ, ਤੇ ਬਾਕੀ ਜਿਹੜੀਆਂ ਵਰਕਿੰਗ ਕੰਡੀਸ਼ਨਸ ਨੂੰ ਲੈ ਕੇ, ਤੇ ਖਾਸ ਕਰਕੇ ਜਿਹੜੇ ਵੇਜ ਥੈਫਟ ਜਿਸ ਨੂੰ ਆਖਿਆ ਜਾਂਦਾ, ਬ੍ਰੋਕਰ ਟਰਾਂਸਪੇਰੈਂਸੀ ਜਿਹੜੀ, ਉਸ ਦੇ ਉੱਤੇ ਜਿਹੜਾ ਇਹ ਕਾਫੀ ਪ੍ਰੋਟੈਸਟ ਹੋਇਆ ਸੀ। ਸੋ ਕੱਲ੍ਹ ਵੀ ਹਰਜੋਤ ਸਿੰਘ ਜੀ ਜਿਹੜੀ ਟਰੱਕਰਸ ਦੀ ਉੱਥੇ ਗੱਲਬਾਤ ਜਿਹੜੇ ਰਾਸ਼ਟਰਪਤੀ ਟਰੰਪ ਦੇ ਚੀਫ ਆਫ ਸਟਾਫ ਹੈਗੇ ਮਾਰਕ ਮੀਡੋਜ਼ ਤੇ ਹੋਰ ਜਿਹੜੇ ਉਹਨਾਂ ਦੇ ਐਡਵਾਈਜ਼ਰ ਆ ਉਹਨਾਂ ਦੇ ਨਾਲ ਜਿਹੜੀ ਹੋਈ ਆ, ਜਿੱਥੋਂ ਬਾਹਰ ਨਿਕਲ ਕੇ ਤਾਂ ਉਹਨਾਂ ਨੇ ਜਿਹੜੇ ਟਰੱਕਰਸ ਆ ਉਹਨਾਂ ਨੇ ਆਪਣੀ ਜਿੱਤ ਜਿਹੜੀ ਆ ਉਹ ਐਲਾਨ ਦਿੱਤੀ ਵੀ ਵੀ ਵਨ ਦਾ ਬੈਟਲ। ਸੋ ਜੋ ਹੋਰ ਥਾਵਾਂ 'ਤੇ ਵੀ ਕਈ ਥਾਵਾਂ 'ਤੇ ਪ੍ਰੋਟੈਸਟ ਹੋਏ ਸੀ। ਸੋ ਇੱਦਾਂ ਲੱਗ ਰਿਹਾ ਵੀ ਇਹਨਾਂ ਪ੍ਰੋਟੈਸਟ ਦਾ ਜਿਹੜਾ ਅਸਰ ਆ ਉਹ ਹੁਣ ਹੌਲੀ ਹੌਲੀ ਦਿਖਣਾ ਸ਼ੁਰੂ ਹੋਇਆ ਹੈਗਾ ਆ। ਜੀ ਜੀ ਰਮਨ ਜੀ। ਜੀ ਬਿਲਕੁਲ ਜੀ, ਇਹ ਜਿਹੜਾ ਪ੍ਰੋਟੈਸਟ ਹੈਗਾ ਸੀਗਾ ਉਹਦਾ ਡੈਫੀਨੇਟਲੀ ਜਿਹੜਾ ਅਸਰ ਹੋਇਆ, ਤੇ ਉੱਥੇ ਮੇਰੀ ਹੁਣੇ ਹੀ ਵਾਸ਼ਿੰਗਟਨ DC ਵੀ ਗੱਲ ਹੋ ਕੇ ਹਟੀ ਆ। ਸੋ ਉੱਥੇ ਹੁਣ ਜਿਹੜੀ ਮਾਹੌਲ ਬਣਿਆ ਹੋਇਆ, ਜਿਹੜਾ ਸਿਸਟਮ ਬਣਿਆ ਹੋਇਆ, ਇਹ ਪਹਿਲੀ ਵਾਰੀ ਮੇਰੇ ਖਿਆਲ ਆਪਾਂ ਇੱਥੇ ਜਦੋਂ ਦੇ ਵੀ ਇੱਥੇ ਆਏ ਹੈਗੇ ਆ, ਪਹਿਲੀ ਵਾਰੀ ਦੇਖਿਆ ਕਿ ਜਿਹੜਾ ਸਮਾਲ ਗਾਏ ਹੈਗਾ, ਸਮਾਲ ਟਰੱਕਰ ਹੈਗਾ, ਪਹਿਲੀ ਗੱਲ ਤਾਂ ਉਹ ਇਸ ਪ੍ਰੋਟੈਸਟ ਜਿਹੜਾ ਵਾਸ਼ਿੰਗਟਨ DC 'ਚ ਹੋਇਆ ਉਹਦੇ ਸਦਕੇ ਉਹ ਉਹਨਾਂ ਦੀ ਰਿਪ੍ਰੈਜ਼ੈਂਟੇਸ਼ਨ ਜਿਹੜੀ ਉਹ ਵਾਈਟ ਹਾਊਸ ਤੱਕ ਪਹੁੰਚੀ ਆ। ਉਹਨਾਂ ਦੀ ਗੱਲ ਸੁਣੀ ਗਈ ਆ, ਉਹਨਾਂ ਨੂੰ ਸਮਝਿਆ ਗਿਆ ਆ, ਤੇ ਉਸ ਤੋਂ ਬਾਅਦ ਹੁਣ ਜਿਹੜਾ ਹੈਗਾ ਵਾਈਟ ਹਾਊਸ ਜਿਹੜਾ ਹੈਗਾ ਉਹ ਕੰਮ ਆਪਣੇ ਨਾਲ ਕਰਨ ਲਈ ਰੈਡੀ ਹੈਗਾ। ਸੋ ਉਹ ਉੱਥੇ ਆਣ ਕੇ ਹੁਣ ਬੇਸਿਕਲੀ ਉੱਥੋਂ ਮੈਨੂੰ ਜਿਹੜੀ ਇਸ ਵੇਲੇ ਫੀਡਬੈਕ ਮਿਲ ਰਹੀ ਆ ਵਾਸ਼ਿੰਗਟਨ DC ਤੋਂ, ਇਹ ਮਿਲ ਰਹੀ ਆ ਕਿ ਹੁਣ ਜਿੱਥੋਂ ਤੱਕ ਅਸੀਂ ਕੰਮ ਕਰਤਾ, ਕਿਉਂਕਿ ਹੁਣ ਦੇਖੋ ਉੱਥੇ ਉਹ ਪ੍ਰੋਟੈਸਟ 'ਚ ਬੈਠੇ, ਹੁਣ ਮਤਲਬ ਸਾਰੀ ਉਮਰ ਤਾਂ ਉੱਥੇ ਬੈਠੇ ਨਹੀਂ ਰਹਿ ਸਕਦੇ ਹਨਾ, ਉਹਨਾਂ ਦੇ ਵੀ ਬਿਜ਼ਨਸ ਹੈ, ਉਹਨਾਂ ਦੇ ਕੰਮ ਆ, ਸਾਰਾ ਕੁਛ ਹੈ, ਉਹਨਾਂ ਦੇ ਵੀ ਖਰਚੇ ਆ ਜੀ। ਸੋ ਹੁਣ ਸਾਨੂੰ ਅੱਗੇ ਇਹ ਜਿਹੜਾ ਇਹ ਚੱਕ ਕੇ ਤੁਰਨਾ ਪੈਣਾ, ਸਾਨੂੰ ਅੱਗੇ ਲੱਗਣਾ ਪੈਣਾ। ਔਰ ਸਾਡੀ ਕਮਿਊਨਿਟੀ ਜਿਹੜੀ ਆ, ਕਿਉਂਕਿ ਅਸੀਂ ਕਹਿੰਦੇ ਕਿ ਅਸੀਂ ਕਾਫੀ ਇਸ ਬਿਜ਼ਨਸ ਦੇ ਵਿੱਚ ਅੱਗੇ ਆ ਗਏ ਆ ਜਾਂ ਜਾਣਾ ਚਾਹੁੰਦੇ ਹਾਂ, ਤੇ ਹੁਣ ਇਹ ਮੌਕਾ ਹੈਗਾ ਜਿਹਦੇ ਵਿੱਚ ਕਿ ਸਾਨੂੰ ਇਕੱਠੇ ਹੋ ਕੇ ਇਹ ਜਿਹੜਾ ਹੁਣ ਇੱਥੋਂ ਤੱਕ ਮੈਟਰ ਪਹੁੰਚ ਚੁੱਕਾ, ਇਹਨੂੰ ਮੈਟਰ ਨੂੰ ਅੱਗੇ ਲਿਜਾਣਾ, ਇਹਨੂੰ ਮੈਟਰ ਨੂੰ ਅੱਗੇ ਇਹਦੀ ਕਾਰਵਾਈ ਕਰਨੀ, ਉਹ ਸਾਡੇ ਸਿਰ ਆਉਂਦੀ ਆ, ਜਿਹੜੇ ਅਸੀਂ ਉੱਥੇ ਨਹੀਂ ਗਏ ਲੇਕਿਨ ਬਾਹਰ ਬੈਠੇ ਹਾਂ। ਸੋ ਪ੍ਰੋਟੈਸਟ ਦਾ ਜਿਹੜਾ ਇਸ ਵੇਲੇ ਬੈਨੀਫਿਟ ਹੈਗਾ ਉਹ ਬਹੁਤ ਜ਼ਿਆਦਾ ਹੋਇਆ ਜੀ। ਜੇ ਟੋਟਲ ਓਵਰਆਲ ਦੇਖਿਆ ਜਾਵੇ ਤਾਂ ਇਸ ਪ੍ਰੋਟੈਸਟ ਦਾ ਖਾਸ ਕਰਕੇ ਜਿਹੜਾ ਵਾਸ਼ਿੰਗਟਨ DC 'ਚ ਸੀਗਾ,
ਜਿਹੜਾ ਬੈਨੀਫਿਟ ਹੈਗਾ ਉਹ ਉਹਦੀ ਬਹੁਤ ਦੂਰ ਤੱਕ ਉਹਦਾ ਜਿਹੜਾ ਅਸਰ ਹੈਗਾ ਆ, ਔਰ ਇਸ ਤੋਂ ਅੱਗੇ ਇਹਨੂੰ ਅਲਾਈਵ ਰੱਖਣ ਵਾਸਤੇ, ਜਿੰਦਾ ਰੱਖਣ ਵਾਸਤੇ ਡੈਫੀਨੇਟਲੀ ਕੰਮ ਇਕੱਠਿਆਂ ਹੋ ਕੇ ਕਰਨਾ ਪੈਣਾ। ਇੱਕ ਤਰ੍ਹਾਂ ਨਾਲ ਜਿੰਨੇ ਵੀ ਟਰੱਕਰ ਆ ਨਾ, ਕਈ ਵਾਰੀ ਆਪਣੇ ਵੀ ਆਪਾਂ ਦੇਖਿਆ ਪਿਛਲੇ ਕਿੰਨੇ ਸਾਲਾਂ ਤੋਂ ਆਪਾਂ ਪ੍ਰੋਗਰਾਮ ਕਰ ਰਹੇ ਹਾਂ ਟਰੱਕਿੰਗ ਦੇ ਲਈ, ਤੇ ਹਮੇਸ਼ਾ ਆਪਣੇ ਜਿਹੜੇ ਭਰਾ ਆ ਉਹ ਇਹੀ ਹੁੰਦੇ ਸੀ ਵੀ ਯਾਰ ਸਾਡੀ ਕੋਈ ਗੱਲ ਨਹੀਂ ਸੁਣਦਾ, ਅਸੀਂ ਇਕੱਲੇ ਆ, ਵੱਡੀਆਂ ਕੰਪਨੀਆਂ। ਸੋ ਇਹਦੇ ਵਿੱਚ ਇਹ ਉਹਨਾਂ ਨੇ ਜਿਹੜੇ ਟਰੱਕਰਸ ਉੱਥੇ ਪ੍ਰੋਟੈਸਟ ਕਰ ਰਹੇ ਵਾਸ਼ਿੰਗਟਨ DC 'ਚ, ਉਹਨਾਂ ਨੇ ਰਿਲਾਈਜ਼ ਕਰਵਾ ਦਿੱਤਾ ਜਿਹੜਾ ਵਾਈਟ ਹਾਊਸ ਦਾ ਸਟਾਫ ਆ ਵੀ ਭਾਈ 87% ਦੇ ਕਰੀਬ ਇੰਡੀਪੈਂਡੈਂਟ ਟਰੱਕਰਸ ਆ, ਅਮਰੀਕਨ ਟਰੱਕਿੰਗ ਐਸੋਸੀਏਸ਼ਨ ਨਹੀਂ ਇਕੱਲੀ ਜਿਹੜੀ ਜਿਨ੍ਹਾਂ ਨਾਲ ਤੁਸੀਂ ਗੱਲਬਾਤ ਕਰਦੇ, ਜਿਨ੍ਹਾਂ ਨੂੰ ਪਿੱਛੇ ਜੇ ਤੁਸੀਂ ਚਾਬੀਆਂ ਵੀ ਦਿੱਤੀਆਂ ਸੀਆਂ। ਜੀ ਉਹ ਤਾਂ ਸਿਰਫ ਇਹ ਕਹਿ ਲਓ ਵੀ 10 ਤੋਂ 11% ਜਿਹੜੀ ਟਰੱਕਿੰਗ ਇੰਡਸਟਰੀ ਉਹਨੂੰ ਰਿਪਰੈਜ਼ੈਂਟ ਕਰਦੇ ਆ, ਔਰ ਇਹੋ ਹੀ ਰੀਜ਼ਨ ਆ ਕਿ ਜਦੋਂ ਇਹ ਪ੍ਰੋਟੈਸਟ ਅਸੀਂ ਉੱਥੇ ਵਾਸ਼ਿੰਗਟਨ DC 'ਚ ਸ਼ੁਰੂ ਹੋਇਆ ਸੀਗਾ May 1 ਨੂੰ, ਤੇ ਜਦੋਂ ਉਹਦਾ ਇੱਥੇ ਅਸੀਂ ਸੈਕਰਾਮੈਂਟੋ ਵਾਲਾ ਪ੍ਰੋਟੈਸਟ ਦੀ ਅਸੀਂ ਪਲੈਨਿੰਗ ਕੀਤੀ ਸੀ, ਔਰ ਸਾਡੇ ਈਵਨ ਸੈਕਰਾਮੈਂਟੋ ਜਿਹੜਾ ਪ੍ਰੋਟੈਸਟ ਆ ਉਹਦੇ ਐਲਾਨ ਹੋਣ ਤੋਂ ਪਹਿਲਾਂ, ਉਹਦੇ ਅਸੀਂ ਅਨਾਊਂਸਮੈਂਟ ਕਰਨ ਤੋਂ ਪਹਿਲਾਂ ਸਾਨੂੰ ਡੈਫੀਨੇਟਲੀ ਮੇਨ ਸਟਰੀਮ ਟਰੱਕਿੰਗ ਇੰਡਸਟਰੀ ਤੋਂ ਕਾਲਾਂ ਆਉਣੀਆਂ ਸ਼ੁਰੂ ਹੋ ਗਈਆਂ ਸੀਗੀਆਂ ਕਿ ਕਿਉਂ ਕਰ ਰਹੇ ਆ, ਕੀ ਰੀਜ਼ਨ ਆ ਇਹਦਾ। ਸੋ ਇਹ ਜਿਹੜੀ ਚੀਜ਼ ਹੈ ਇਹ ਬਿਲਕੁਲ ਦਰਸਾਉਂਦੀ ਆ ਕਿ ਜਿਹੜੇ ਉਹ 10-11% ਹੈਗੇ ਉਹਨਾਂ ਨੂੰ ਇਹ ਪਤਾ ਹੈ ਕਿ ਜੇ ਇਹ 85-87% ਇਕੱਠੇ ਹੋ ਜਾਂਦੇ ਆ ਤਾਂ ਬੜੀ ਪ੍ਰੋਬਲਮ ਜਿਹੜੀ ਹੈ ਕੱਲ੍ਹ ਨੂੰ ਉਹਨਾਂ ਵਾਸਤੇ ਹੋ ਸਕਦੀ ਆ। ਜੀ, ਸੋ ਇਹਦੇ ਵਿੱਚ ਇੱਕ ਹੋਰ ਇਸ਼ੂ ਵੀ ਰਮਨ ਜੀ ਜਿਹੜਾ ਮੇਨ ਆਇਆ ਹੈਗਾ ਆ, ਖਾਸ ਕਰਕੇ ਬ੍ਰੋਕਰਸ ਨੂੰ ਜਿਹੜੀ ਆ ਉਹਨਾਂ ਦੀ ਇਨਵੈਸਟੀਗੇਸ਼ਨ ਨੂੰ ਲੈ ਕੇ। ਸੋ ਉਹਦੇ 'ਚ ਮੈਂ ਕਨਫਰਮ ਤਾਂ ਨਹੀਂ ਕਰ ਸਕਦਾ, ਉਹ 'ਚ ਖਬਰਾਂ ਇਹ ਵੀ ਆ ਰਹੀਆਂ ਵੀ ਡਿਪਾਰਟਮੈਂਟ ਆਫ ਜਸਟਿਸ ਹੋ ਸਕਦਾ ਵੀ ਉਹਨਾਂ ਦੀ ਇਨਵੈਸਟੀਗੇਸ਼ਨ ਕਰੇ, ਪ੍ਰਾਈਸ ਗੌਜਿੰਗ ਜਾਂ ਵੀ ਕਿੰਨਾ ਕਮਿਸ਼ਨ ਉਹ ਖਾ ਰਹੇ ਹੈਗੇ ਆ। ਕਈ ਜਗ੍ਹਾ ਤਾਂ 70% ਤੱਕ ਕਹਿੰਦੇ ਹੈਗਾ। ਦੂਸਰਾ, ਹੂਸਟਨ ਦੀ ਜਿਹੜੀ ਪੁਲਿਸ ਆ ਉਹਨਾਂ ਨੇ ਆਲਰੇਡੀ ਕ੍ਰਿਮੀਨਲ ਇਨਵੈਸਟੀਗੇਸ਼ਨ ਸ਼ੁਰੂ ਕੀਤੀ। ਇਹਦੇ 'ਚ ਜਿਹੜੇ ਬ੍ਰੋਕਰਸ ਆ ਉਹ ਸਾਰੇ ਇਕੱਠੇ ਹੋਏ ਆ, ਉਹਨਾਂ ਨੇ ਇਕੱਠੇ ਹੋ ਕੇ ਇੱਕ ਚਿੱਠੀ ਵੀ ਪਾਈ ਹੈਗੀ ਵਾਈਟ ਹਾਊਸ ਨੂੰ। ਨਹੀਂ ਡੈਫੀਨੇਟਲੀ ਦੇਖੋ, ਇਹ ਹੁਣ ਇਹੋ ਹੀ ਚੀਜ਼ ਜਿਹੜੀ ਆ ਵਾਸ਼ਿੰਗਟਨ DC ਤੋਂ ਵਾਪਸ ਜਿਹੜੀ ਫੀਡਬੈਕ ਜਿਹੜੀ ਮੈਂ ਕਹਿ ਰਿਹਾ ਉਹ ਆ ਰਹੀ ਆ ਕਿ ਇਹ ਕਾਨੂੰਨੀ ਲੜਾਈ ਆ। ਠੀਕ ਹੈ ਨਾ, ਪ੍ਰੋਟੈਸਟ ਦੇ ਵਿੱਚ ਇਹਨੂੰ ਸ਼ੁਰੂ ਕਰ ਲਿਆ ਗਿਆ, ਇਹ ਉੱਥੇ ਮੰਨ ਲਈ ਗਈ, ਪਰ ਹੁਣ ਇਹ ਅੱਗੇ ਕਾਨੂੰਨੀ ਲੜਾਈ ਆ, ਇਹਦੇ ਅੱਗੇ ਕਾਨੂੰਨ ਦਾ ਹਿਸਾਬ ਚੱਲਣਾ ਆ। ਸੋ ਹੋ ਕੇ ਜਿੱਦਾਂ ਕਿ ਹੋਰ ਲੋਕਾਂ ਨੂੰ ਵੀ ਨਾਲ ਲੈ ਕੇ ਇਹ ਇੱਕ ਸਾਨੂੰ ਫੰਡ ਤਿਆਰ ਕਰਨਾ ਪੈਣਾ, ਸਾਨੂੰ ਇੱਕ ਟੀਕਾ ਤਿਆਰ ਕਰਨਾ ਪੈਣਾ ਜਿਹਦੇ ਵਿੱਚ ਕਿ ਸਾਨੂੰ ਲਾਸੂਟ ਜਿਹੜੇ ਆ ਇਹ ਫਾਈਲ ਕਰਨੇ ਪੈਣੇ ਆ, ਜਾਂ ਇਸ ਕਾਨੂੰਨ ਜਿਹੜਾ ਵੀ ਉਹ ਉੱਧਰ ਜੇ ਇਕੱਠੇ ਹੋ ਕੇ ਲੜ ਰਹੇ ਆ ਤੇ ਸਾਨੂੰ ਵੀ ਇਕੱਠੇ ਹੋ ਕੇ ਲੜਨਾ ਪੈਣਾ। ਔਰ ਇਸ ਚੀਜ਼ ਨੂੰ ਫਾਈਟ ਤੋਂ ਬਿਨਾਂ ਨਹੀਂ ਇਹ ਚੀਜ਼ ਅੱਗੇ ਕਿਤੇ ਵੀ ਜਾ ਸਕਦੀ। ਪ੍ਰੋਟੈਸਟ ਨਾਲ ਜਿੱਥੇ ਕਿ ਜਾਣੀ ਚਾਹੀਦੀ ਸੀ, ਜਿੱਥੋਂ ਤੱਕ ਜਾਣੀ ਚਾਹੀਦੀ ਸੀ ਉਹ ਪਹੁੰਚ ਗਈ। ਹੁਣ ਇਸ ਤੋਂ ਬਾਅਦ ਅਗਲੀ ਲੜਾਈ ਜਿਹੜੀ ਉਹ ਕਾਨੂੰਨੀ ਲੜਾਈ ਆ। ਅਗਲੀ ਲੜਾਈ ਜਿਹੜੀ ਆ ਉਹ ਪੈਸੇ ਨਾਲ ਲੜੀ ਜਾਣੀ ਆ, ਕਾਨੂੰਨ ਦੇ ਹਿਸਾਬ ਨਾਲ ਲੜੀ ਜਾਣੀ ਆ। ਸੋ ਉਸ ਲੜਾਈ ਦੇ ਵਿੱਚ ਹੁਣ ਸਾਨੂੰ ਏਕਾ ਦਿਖਾਉਣ ਦੀ ਲੋੜ ਆ, ਸਾਨੂੰ ਸਮਝਦਾਰੀ ਦਿਖਾਉਣ ਦੀ ਲੋੜ ਆ, ਔਰ ਇਕੱਠਿਆਂ ਹੋਣ ਦੀ ਲੋੜ ਆ। ਜੀ ਬਿਲਕੁਲ। ਸੋ ਬਿਲਕੁਲ ਇਹ ਬਿਲਕੁਲ ਸਹੀ ਹੈਗਾ ਆ। ਇਹਦੇ ਵਿੱਚ ਹੁਣ ਆਪਾਂ ਦੇਖਿਆ ਵੀ ਕਹਿੰਦੇ ਰਸ਼ੀਅਨਸ ਬਹੁਤ ਵੱਡੀ ਗਿਣਤੀ 'ਚ ਉੱਥੇ ਜਿਹੜੇ ਰਸ਼ੀਅਨ ਮੂਲ ਦੇ ਲੋਕ ਸੀ ਉਹ ਤਾਂ ਆਪਣੇ ਵਕੀਲ ਵੀ ਲੈ ਕੇ ਗਏ ਸੀ ਵਾਸ਼ਿੰਗਟਨ DC ਦੇ ਵਿੱਚ। ਇਹਦੇ ਨਾਲ ਕੀ ਹੋਇਆ, ਜਿਹੜਾ ਇਹ ਪ੍ਰੋਟੈਸਟ ਹੋਇਆ ਇਹਦੇ ਨਾਲ ਤੁਹਾਡੀ ਜਿਹੜੀ ਆ ਹੁਣ ਵਾਈਟ ਹਾਊਸ ਨੂੰ ਵੀ ਪਤਾ ਲੱਗ ਗਿਆ ਵੀ ਭਾਈ ਕਿਹੜੇ ਐਕਚੁਅਲ ਬੰਦੇ ਆ ਜਿਹੜੇ ਜਿਨ੍ਹਾਂ ਤੇ ਇਫੈਕਟ ਹੋ ਰਿਹਾ, ਤੇ ਦੂਸਰਾ ਜਿਹੜੀ ਆਮ ਪਬਲਿਕ ਆ ਉਹ ਵੀ ਸਾਥ 'ਚ ਤੁਹਾਡੇ ਆਈ ਆ। ਕਿਉਂਕਿ ਜਦੋਂ ਤੁਸੀਂ ਕੋਈ ਕਾਨੂੰਨੀ ਲੜਾਈ ਲੜਦੇ ਨਾ, ਮੰਨ ਲਓ ਸਿੰਪਲ ਇੱਕ ਮੈਂ ਪੋਲੀਟੀਕਲ ਅਸਾਈਲਮ ਕੇਸ ਦੀ ਕਰ ਦਿੰਦਾ, ਤੁਸੀਂ ਨਾਲ ਚਿੱਠੀਆਂ ਲਾਣੇ ਆ ਵੀ ਜੀ ਸਾਨੂੰ ਇਸ ਆਰਗੇਨਾਈਜੇਸ਼ਨ ਦੀ ਚਿੱਠੀ ਆ, ਇਹਦੀ ਚਿੱਠੀ ਆ, ਉਹਦਾ ਮਤਲਬ ਇਹ ਹੁੰਦਾ ਵੀ ਤੁਹਾਡੇ ਨਾਲ ਲੋਕਾਂ ਦੀ ਇਹ ਸਪੋਰਟ ਆ ਵੀ ਹਾਂ ਭਾਈ ਇਹ ਸਹੀ ਬੰਦਾ, ਇਹਦਾ ਸਾਥ ਦਿਓ। ਸੋ ਹੁਣ ਇਸ ਤਰ੍ਹਾਂ ਨਾਲ ਲੋਕਾਂ ਦਾ ਸਾਥ ਵੀ ਹੋ ਗਿਆ। ਸੋ ਲੀਗਲੀ ਲੜਾਈ ਲੜਨੀ ਬੜੀ ਹੁਣ ਸੌਖੀ ਹੋਊਗੀ, ਪਰ ਲੜਨਾ ਪਊਗਾ। ਇਹ ਨਹੀਂ ਵੀ ਬੈਠ ਕੇ ਆਪਾਂ ਦੇਖੀ ਜਾਈਏ ਜਾਂ ਸੁਣੀ ਜਾਈਏ। ਨਹੀਂ ਬਿਲਕੁਲ ਜੀ, ਦੇਖੋ ਹੁਣ ਜਿਹੜੀ ਈਵਨ ਹੁਣ ਜਿੱਦਾਂ ਸਨੀ ਗਰੇਵਾਲ ਵੀ ਆਪਣੇ ਫੇਸਬੁੱਕ ਪੇਜ ਤੇ ਵੀ ਉਹਨਾਂ ਨੇ ਲਿਖਿਆ ਕਿ ਬ੍ਰੋਕਰਸ ਨੂੰ ਡੈਫੀਨੇਟਲੀ ਉਹ ਲੈਟਰ ਦੇ ਵਿੱਚ ਉਹਨਾਂ ਨੇ ਬ੍ਰੋਕਰਸ ਨੂੰ ਕਿਹਾ ਆ ਕਿ ਜੇ ਤੁਹਾਡੇ ਕੋਲੋਂ ਕੈਰੀਅਰ ਜਿਹੜਾ ਆ ਉਹ ਰੇਟ ਮੰਗਦਾ ਹੈਗਾ ਜਾਂ ਆਪਣਾ ਬੈਕ ਰੇਟ ਮੰਗਦਾ ਹੈਗਾ ਤਾਂ ਉਹਨੂੰ ਪੋਲਾਈਟਲੀ ਨਾ ਕਰ ਦਿਓ ਵੀ ਸਾਡੇ ਕੋਲ ਲੋਡ ਹੈ ਨਹੀਂਗਾ, ਉਹਨੂੰ ਨਾ ਲੋਡ ਕਰੋ। ਕਿੰਨਿਆਂ ਕੁ ਨੂੰ ਲੋਡ ਨਾ ਕਰੋਗੇ, ਕਿੰਨਿਆਂ ਕੁ ਨੂੰ ਤੁਸੀਂ ਇਹ ਕੰਮ ਕਰ ਸਕੋਗੇ, ਕਿੰਨੀ ਕੀ ਦੇਰ ਤੱਕ ਉਹ ਲੋਡ ਨੂੰ ਆਪਣੇ ਡੌਕ ਤੇ ਰੱਖ ਲੋਗੇ। ਠੀਕ ਹੈ ਨਾ, ਅਲਟੀਮੇਟਲੀ ਪੈਸੇ ਤਾਂ ਉਹਨਾਂ ਨੂੰ ਤਾਂ ਹੀ ਮਿਲਣੇ ਆ ਜੇ ਲੋਡ ਪਹੁੰਚੂਗਾ ਥਾਂ ਦੇ ਉੱਤੇ। ਅਗੇਨ ਰਾਜਕਿਰਨ, ਬਾਲ ਇਜ਼ ਇਨ ਆਰ ਕੋਰਟ, ਸਾਡੀ ਕੋਰਟ 'ਚ ਆ, ਸਾਡੇ ਤੇ ਆ। ਠੀਕ ਹੈ ਨਾ, ਅਸੀਂ ਬਾਰ-ਬਾਰ ਇੱਕ ਚੀਜ਼ ਜਿਹੜੀ ਆ ਨਾ, ਇੱਕ ਚੀਜ਼ ਨੂੰ ਅਸੀਂ ਕਿਉਂ ਬਾਰ-ਬਾਰ ਕਹਿੰਦੇ ਸਾਡਾ ਰੇਟ ਫਿਕਸ ਕਰੋ, ਸਾਡਾ ਰੇਟ ਫਿਕਸ ਕਰੋ। ਯਾਰ ਹੁਣ ਇੰਡੀਆ ਦੇ ਵਿੱਚ ਆੜਤੀ ਉੱਥੇ ਤੁਹਾਡਾ ਰੇਟ ਫਿਕਸ ਹੁੰਦਾ, ਉੱਥੇ ਅਸੀਂ ਰੌਲਾ ਪਾਉਂਦੇ ਵੀ ਸਾਡੀ ਫਸਲ ਦਾ ਮੁੱਲ ਅਸੀਂ ਕਿਉਂ ਨਹੀਂ ਰੱਖ ਸਕਦੇ, ਸਾਡਾ ਫਸਲ ਦਾ ਮੁੱਲ ਕੋਈ ਕਿਉਂ ਰੱਖੇ। ਇੱਥੇ ਤੁਹਾਨੂੰ ਹੱਕ ਦਿੱਤਾ ਵੀ ਆਪਣੀ
ਕਿਰਤ ਦਾ ਮੁੱਲ ਪਾਓ। ਜੇ ਤੁਸੀਂ ਕੰਮ ਕਰਦੇ ਆ, ਤੁਸੀਂ ਬਿਜ਼ਨਸ ਕਰਦੇ ਹੋ, ਉਹਦਾ ਮੁੱਲ ਪਾਓ। ਲੇਕਿਨ ਤੁਸੀਂ ਉਹਦਾ ਮੁੱਲ ਪਾ ਤੁਸੀਂ ਦੂਜੇ ਨੂੰ ਕਹੀ ਜਾਂਦੇ ਹੁਣ ਕਿ ਸਾਡਾ ਮੁੱਲ ਸੈੱਟ ਕਰੋ ਜੀ, ਸਾਡਾ ਫਿਕਸ ਕਰੋ। ਕਿਉਂ ਤੁਹਾਡੇ 'ਚ ਇੰਨੀ ਹਿੰਮਤ ਹੈ ਆਪਣਾ ਸੈੱਟ ਕਰਨ ਦੀ? ਜੀ ਬਿਲਕੁਲ ਰਮਨ ਜੀ, ਹੁਣ ਦੇਖੋ ਇਸ ਪ੍ਰੋਟੈਸਟ ਤੋਂ ਬਾਅਦ ਈਵਨ ਦੋ ਓਇਡਾ ਜਿਹੜੀ ਹੈਗੀ ਆ ਓਨਰ ਆਪਰੇਟਰ ਇੰਡੀਪੈਂਡੈਂਟ ਡਰਾਈਵਰ ਐਸੋਸੀਏਸ਼ਨ, ਉਹ ਕੋਈ ਬਾਹਲਾ ਉਹਨਾਂ ਨੇ ਹਿੱਸਾ ਨਹੀਂ ਪਾਇਆ ਪ੍ਰੋਟੈਸਟ 'ਚ, ਪਰ ਉਹਨਾਂ ਨੇ ਵੀ ਅੱਜ ਪਟੀਸ਼ਨ ਕੀਤੀ ਹੈਗੀ ਆ FMCSA ਨੂੰ ਵੀ ਭਈ ਹਾਂ ਇਹ ਜਿਹੜੀ ਟਰਾਂਸਪੇਰੈਂਸੀ ਹੋਣੀ ਚਾਹੀਦੀ ਆ ਬ੍ਰੋਕਰ ਤੇ ਕੈਰੀਅਰਸ। ਲਾਸਟ ਮਿੰਟ ਉਹਨਾਂ ਨੇ ਆਣ ਕੇ ਐਂਟਰ ਕੀਤਾ ਹੈ ਕਿਉਂਕਿ ਲਾਸਟ ਮਿੰਟ ਤੇ ਸਾਰਾ ਕੁਝ ਹੋਇਆ। ਸੋ ਉਹਨਾਂ ਨੂੰ ਦਿਖਿਆ ਨਾ ਲਾਸਟ ਮਿੰਟ ਤੇ, ਜਦੋਂ ਉਹਨਾਂ ਨੂੰ ਦਿਖਿਆ ਕਿ ਇਹ ਕੰਮ ਬਿਲਕੁਲ ਸਿਰੇ ਲੱਗ ਗਿਆ, ਹੁਣ ਤਾਂ ਉਹਨਾਂ ਨੇ ਅਪਾਇੰਟਮੈਂਟਾਂ ਵੀ ਫਿਕਸ ਕਰ ਲਈਆਂ ਤੇ ਫਿਰ ਅਲਟੀਮੇਟਲੀ ਉਹਨਾਂ ਨੂੰ ਵੀ ਮੈਂਬਰਸ਼ਿਪ ਜਿਹੜੀ ਆਖਰਕਾਰ ਉਹਨਾਂ ਦੀ ਵੀ ਕੱਲ ਨੂੰ ਟੁੱਟਣੀ ਸ਼ੁਰੂ ਹੋਈ ਆ, ਉਹਨਾਂ ਦੀ ਵੀ ਮੈਂਬਰਸ਼ਿਪ ਵੀ ਹਲੇ ਹਿਲਣੀ ਸ਼ੁਰੂ ਹੋਈ ਆ। ਸੋ ਉਹਨਾਂ ਨੇ ਡੈਫੀਨੇਟਲੀ ਇਹ ਚੀਜ਼ ਕਰਨੀ ਸੀ ਲਾਸਟ ਮਿੰਟ। ਬਿਲਕੁਲ। ਇੱਕ ਚੀਜ਼ ਜਿਹੜੀ ਇੱਥੋਂ ਇਹ ਆ ਵੀ ਜਦੋਂ ਤੁਸੀਂ ਹੱਕ ਲੈਣੇ ਆ, ਆਪਾਂ ਨੂੰ ਕਈ ਵਾਰੀ ਕੋਈ ਸੰਸਥਾ ਦੀ ਜ਼ਰੂਰਤ ਨਹੀਂ ਪੈਂਦੀ, ਤੁਸੀਂ ਸਾਰੇ ਜਾਣੇ ਉੱਦਾਂ ਹੀ ਇਕੱਠੇ ਹੋ ਕੇ ਉੱਚੀ ਦੇਣੀ ਹੋਕਾ ਮਾਰਦੇ ਆ ਤੇ ਗੱਲ ਸੁਣੀ ਜਾਂਦੀ ਆ। ਇਨਫੈਕਟ ਹਰਜੋਤ ਸਿੰਘ ਜੀ, ਆਪਾਂ ਪ੍ਰੋਟੈਸਟ ਦੇ ਉੱਤੇ ਦੇਖਿਆ, ਪ੍ਰੋਟੈਸਟ ਦੇ ਮੂਹਰੇ ਆ ਕੇ ਇੱਕ ਬੰਦਾ ਸਾਈਕਲ ਤੇ ਖੜ ਗਿਆ ਸੀਗਾ, ਪ੍ਰੋਟੈਸਟ ਉਸ ਟਾਈਮ ਦੇ ਉੱਤੇ ਉਹ ਰੁਕਣਾ ਰੁਕ ਗਿਆ ਸੀਗਾ। ਸੋ ਕੋਈ ਜ਼ਰੂਰੀ ਨਹੀਂ ਹੁੰਦਾ, ਕਈ ਵਾਰੀ ਅਮਰੀਕਾ ਦੀ ਇਹੀ ਖਾਸੀਅਤ ਆ, ਇੱਕ ਬੰਦਾ ਵੀ ਪ੍ਰੋਟੈਸਟ ਕਰ ਸਕਦਾ, 100 ਵੀ ਕਰ ਸਕਦੇ, 1000 ਵੀ ਕਰ ਸਕਦੇ। ਜਿਹਨੇ ਪ੍ਰੋਟੈਸਟ ਕਰਨਾ ਆ ਉਸ ਨੂੰ ਪੂਰਾ ਅਧਿਕਾਰ ਆ, ਹੱਕ ਹੈਗਾ ਆ। ਕਈ ਵਾਰੀ ਆਪਾਂ ਐਵੇਂ ਜ਼ਿਆਦਾ ਨਾ ਓਵਰ ਥਿੰਕ ਕਰ ਲੈਂਦੇ ਕਈ ਚੀਜ਼ਾਂ ਨੂੰ, ਉਹ ਵੀ ਜੇ ਇੰਨੇ ਨਾ ਆਏ ਤਾਂ ਉਹਨੇ ਨਹੀਂ ਆਏ, ਕੋਈ ਨਹੀਂ, ਕਈ ਵਾਰੀ 4 ਬੰਦਿਆਂ ਦਾ ਪ੍ਰੋਟੈਸਟ ਵੀ ਦੇ ਹੁੰਦੇ ਦਿਖਾਉਣ। ਸੋ ਇਹ ਨਾ ਕਦੀ ਵੀ ਸੋਚੋ ਵੀ ਜੇ 100 ਬੰਦਾ ਨਹੀਂ ਆਇਆ ਤੇ ਆਪਣਾ ਪ੍ਰੋਟੈਸਟ ਫੇਲ ਨਹੀਂ। ਤੁਹਾਡੀ ਗੱਲ ਸੁਣੀ ਜਾਂਦੀ ਆ, ਤੁਹਾਡੀ ਗੱਲ ਨੂੰ ਜੇ ਤੁਸੀਂ ਬਾਰ-ਬਾਰ ਉਸ ਨੂੰ ਕਰੀ ਜਾਂਦੇ ਤੇ ਇਨ ਦੀ ਐਂਡ ਉਹਨਾਂ ਨੂੰ ਉਹ ਦੇਖਣਾ ਹੀ ਪੈਂਦਾ ਆ, ਉਸ ਦੇ ਉੱਤੇ ਸੁਣਨਾ ਹੀ ਪੈਂਦਾ ਆ। ਹੁਣ ਟੈਕਸਸ ਵਾਲੇ ਜਿਹੜੀ ਕ੍ਰਿਮੀਨਲ ਥੈਫਟ ਵੇਜ ਜਿਹੜੀ ਆ ਉਹਦੀ ਇਨਵੈਸਟੀਗੇਸ਼ਨ ਡਿਪਾਰਟਮੈਂਟ ਆਫ ਜਸਟਿਸ ਨੇ ਜਿਹੜੇ ਸਬੂਤਾਂ ਦੀ ਜਿਹੜੀ ਉਹ ਮੰਗ ਕੀਤੀ ਆ। ਹੁਣ ਬ੍ਰੋਕਰਾਂ ਦੇ ਵਿੱਚ ਪੂਰੀ ਹਿਲਜੁਲ ਜਿਹੜੀ ਉਸ ਨੂੰ ਲੈ ਕੇ ਜਿਹੜੀ ਆ ਉਹ ਹੋ ਚੁੱਕੀ ਆ। ਸੋ ਇਹ ਸਾਰੀਆਂ ਚੀਜ਼ਾਂ ਇਹੀ ਦਰਸਾਉਂਦੀਆਂ ਵੀ ਜੇ ਆਪਾਂ ਸਾਰੇ ਜਾਣੇ ਇਕੱਠੇ ਮਿਲ ਕੇ ਚੱਲਦੇ ਆ, ਜੇ ਹੁਣ ਥੋੜ੍ਹੇ ਟਾਈਮ ਦੇ ਲਈ ਚੱਲੇ ਆ ਤੇ ਉਨੇ ਕੁ ਦੇ ਵਿੱਚ ਇੰਨਾ ਜਿਹੜਾ ਆਪਾਂ ਨੂੰ ਨਤੀਜਾ ਦੇਖਣ ਨੂੰ ਮਿਲ ਗਿਆ। ਜੇ ਲੰਮੇ ਸਮੇਂ ਲਈ ਚੱਲੂਗੇ ਤਾਂ ਉਸ 'ਤੇ ਬਹੁਤ ਵਧੀਆ ਨਤੀਜੇ ਜਿਹੜੇ ਹੋਰ ਨਜ਼ਰ ਆ ਸਕਦੇ ਆ। ਸੋ ਬਿਲਕੁਲ, ਜਿਹੜੇ ਬੈਂਜਾਮਿਨ ਫਰੈਂਕਲਿਨ ਹੈਗੇ ਆ ਪ੍ਰੈਜ਼ੀਡੈਂਟ ਰਹੇ ਆਪਣੇ, ਉਹਨਾਂ ਨੇ ਇਹ ਕਿਹਾ ਸੀ ਵੀ ਵੀ ਮਸਟ ਇਨਡੀਡ ਆਲ ਹੈਂਗ ਟੂਗੈਦਰ ਔਰ ਮੋਸਟ ਅਸ਼ੋਰਡਲੀ ਵੀ ਸ਼ੈਲ ਆਲ ਹੈਂਗ ਸੈਪਰੇਟਲੀ। ਜਾਂ ਸਾਰਿਆਂ ਨੂੰ ਫਾਂਸੀ ਹੋਊਗੀ ਤੇ ਜਾਂ ਇਕੱਠੇ ਜਿਹੜੇ ਰਹੋ, ਇਹ ਗੱਲ ਆ ਉਹਨਾਂ ਦੀ ਕਹਿਣ ਦੀ। ਸੋ ਇਦਾਂ ਹੋਣਾ ਆ। ਸੋ ਆਪਣੇ ਨਾਲ ਇਸ ਟਾਈਮ ਵਾਸ਼ਿੰਗਟਨ DC ਦੇ ਪ੍ਰੋਟੈਸਟ ਦੇ ਵਿੱਚੋਂ ਜਿਹੜੇ ਟੋਨੀ ਕਾਹਲੋਂ ਆ ਉਹ ਆਪਣੇ ਨਾਲ ਜੁੜ ਚੁੱਕੇ ਨੇ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਟੋਨੀ ਜੀ। ਸਤਿ ਸ਼੍ਰੀ ਅਕਾਲ ਭਾਈ ਜੀ। ਸੋ ਕੱਲ ਮੁਲਾਕਾਤ ਹੋਈ ਆ ਉੱਥੇ ਪ੍ਰੋਟੈਸਟਰਸ ਦੀ ਇੱਕ ਵਾਰੀ ਫੇਰ। ਸੋ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਇੱਕ ਵਾਰੀ ਜਿੱਤ ਦਾ ਐਲਾਨ ਵੀ ਇੱਕ ਹਿਸਾਬ ਦੇ ਨਾਲ ਕਰ ਦਿੱਤਾ। ਸੋ ਟੋਨੀ ਬਾਈ ਜੀ ਜ਼ਰੂਰ ਦੱਸਿਓ ਅਪਡੇਟ ਵੀ ਕੀ ਜਿਹੜੀ ਉੱਥੇ ਗੱਲਬਾਤ ਉਹਨਾਂ ਦੀ ਉੱਥੇ ਹੋਈ ਆ। ਹਾਂਜੀ ਭਾਈ ਉੱਥੇ ਉਹਨਾਂ ਨੇ ਚੀਫ ਆਫ ਸਟਾਫ ਨੇ ਮਿਸਟਰ ਮਾਰਕ ਮੈਡੋ ਹੋਣਾ ਨੇ FMCS ਦੇ ਚੀਫ ਨੂੰ ਕਿਹਾ ਕਿ ਤੁਸੀਂ ਸਾਨੂੰ ਕੋਈ ਨਾ ਕੋਈ ASAP ਰਿਜ਼ਲਟ ਲਿਆਓ ਮੇਰੇ ਟੇਬਲ ਤੇ, ਕਿ ਜਿਸ ਤਰੀਕੇ ਅਸੀਂ ਬ੍ਰੋਕਰ ਟ੍ਰਾਂਸਪੇਰੈਂਸੀ ਤੇ ਇੰਪਲੀਮੈਂਟ ਕਰ ਸਕੀਏ ਚੀਜ਼ਾਂ ਨੂੰ। ਤੇ ਐਂਡ ਹੀ ਪ੍ਰੋਮਿਸਡ ਹੈ ਕਿ ਉਹ ਵੈਰੀ ਸੂਨ ਉਹ ਇਸ ਚੀਜ਼ ਨੂੰ ਕਿਤੇ ਨਾ ਕਿਤੇ ਲੈ ਕੇ ਜਾਊਗੇ। ਪਰ ਭਾਜੀ ਇੱਕ ਗੱਲ ਹੋ ਰਿਹਾ ਇਹਦੇ ਤੇ ਕਿ ਹੁਣ ਇਸ ਵੇਲੇ ਪ੍ਰੋਟੈਸਟ ਦਾ ਅੱਜ ਹੁਣ ਸ਼ਾਮ ਨੂੰ ਖਤਮ ਹੋ ਜਾਣਾ, ਪਰ ਇਹ ਗਰਾਊਂਡ ਜਿਹੜੀ ਬਣ ਚੁੱਕੀ ਆ, ਇਹਨੂੰ ਅੱਗੇ ਜਿਹੜਾ ਪਲੇਟਫਾਰਮ ਆ ਇਹਨੂੰ ਅੱਗੇ ਫੋਲੋ ਅਪ ਕਰਨ ਦੀ ਲੋੜ ਆ। ਤੇ ਇਹਦੇ ਵਿੱਚ ਸਾਨੂੰ ਜਿਨ੍ਹਾਂ ਨੂੰ ਟਰੈਕਿੰਗ ਬਾਰੇ ਜਿਹੜੇ ਬਰੀਫਲੀ ਇਹਨੂੰ ਸਮਝਦੇ ਆ ਕਿ ਇਹਨੂੰ ਕਿੱਦਾਂ ਅੱਗੇ ਖੜਨਾ ਆ, ਉਹਨਾਂ ਦੀ ਲੋੜ ਆ ਕਿ ਉਹ ਅੱਗੇ ਆਉਣ, ਹੁਣ ਨਾਲ ਚੱਲਣ ਸਾਡੇ। ਮੈਂ ਲਾਸਟ ਨਾਈਟ ਮਾਈਕ ਲੈਂਡਸ ਦੇ ਨਾਲ ਵੀ ਬੈਠਾ ਸੀ, ਉੱਥੇ ਵੀ ਇਹੀ ਗੱਲ ਹੋਈ ਕਿ ਜਿਹੜੀ ਤੁਹਾਡੀ ਕਮਿਊਨਿਟੀ ਆ ਉਹਨਾਂ ਕੋਲ ਉਹ ਇਕੱਠੇ ਹੋ ਸਕਦੇ ਆ ਜੇ ਹੋਣਾ ਚਾਹਣ, ਤੇ ਉਹ ਇਸ ਚੀਜ਼ ਨੂੰ ਅੱਗੇ ਖੜ ਸਕਦੇ ਸੈਕੰਡ ਲੈਵਲ ਤੇ। ਕਿਉਂਕਿ ਹੁਣ ਭਾਜੀ ਉਹਨਾਂ ਨੇ ਕੱਲ ਬਰੀਫਲੀ ਉਹਨੂੰ ਕਿਹਾ ਕਿ ਆਈ ਨੀਡ ਦਿਸ ਟੂ ਬੀ ਡਨ ਔਨ ਅ ਸੀਰੀਅਸ ਨੋਟ ਜੀ। ਕਿਉਂਕਿ ਜੇ ਚੀਜ਼ਾਂ ਨੂੰ ਪਹਿਲਾਂ ਇਨਵੈਸਟੀਗੇਸ਼ਨ ਹੋਈ ਆ, ਪਰਸੋਂ ਸਪੈਸ਼ਲ ਏਜੰਟਸ ਨੇ ਕਾਲ ਕੀਤੀ, ਉਹਨਾਂ ਨੇ ਟੈਸਟੀਫਾਈ ਕੀਤੀ ਕਿ ਸਾਨੂੰ ਦੱਸੋ FBI ਇਨਵੋਲਵ ਆ। ਹੁਣ ਬ੍ਰੋਕਰਸ ਨੂੰ ਕਿਤੇ ਨਾ ਕਿਤੇ ਜਿਹੜੀ ਆਪਾਂ ਚੀਜ਼, ਮੈਂ ਪਹਿਲੇ ਦਿਨ ਤੋਂ ਇੱਥੇ ਬੈਠਾ ਕਿ ਪਹਿਲੇ ਦਿਨ ਤੋਂ ਸੋਚਦੇ ਸੀ ਕੁਛ ਨਹੀਂ ਹੋਣਾ। ਜਿਹੜੀ ਭਾਜੀ ਨੇ ਹੁਣੇ ਗੱਲ ਕਹੀ ਕਿ ਜੇ ਬੰਦਾ ਕੋਸ਼ਿਸ਼ ਕਰੇ ਚੀਜ਼ਾਂ ਹੁੰਦੀਆਂ ਤਾਂ ਹੈਗੀਆਂ, ਬਟ ਇਟ ਟੇਕਸ ਲਿਟਲ ਟਾਈਮ। ਤਾਂ ਵੀ ਸੀਰੀਅਸਲੀ ਥੈਂਕਫੁਲ ਟੂ White House and seriously thankful to President and seriously thankful to Mr. Mark Meadows, ਜਿਨ੍ਹਾਂ ਨੇ ਇਸ ਗੱਲ ਨੂੰ ਸੀਰੀਅਸਲੀ ਕਿਤੇ ਨਾ ਕਿਤੇ ਖੜਨ ਦੀ ਕੋਸ਼ਿਸ਼ ਕੀਤੀ ਹੈ ਕਿ ਸਾਡੇ ਹੱਕਾਂ ਦੇ ਵਿੱਚ ਖੜਨ ਹੋ। ਜੀ ਬਿਲਕੁਲ। ਨਾਲ ਤੁਹਾਨੂੰ ਜਿਹੜਾ ਆ ਦੇਖੋ ਇਲੈਕਸ਼ਨ ਜਿਹੜਾ ਈਅਰ ਹੈਗਾ ਆ,
ਤੇ ਉਹਨਾਂ ਨੂੰ ਵੀ ਵੋਟਾਂ ਦੀ ਜਿਹੜੀ ਆ ਰੀ-ਇਲੈਕਸ਼ਨ ਦੀ ਜਿਹੜੀ ਉਹ ਜ਼ਰੂਰਤ ਆ। ਤੁਸੀਂ ਵੱਡੀਆਂ ਵੋਟਾਂ ਨੇ, ਮਿਲੀਅਨਸ ਦੇ ਵਿੱਚ ਆ ਵੋਟਾਂ ਜਿਹੜੀਆਂ ਟਰੱਕਰਸ ਦੀ, ਸੋ ਉਹ ਚਾਹੁੰਦੇ ਆ ਵੀ ਉਹ ਵੀ ਜਿਹੜੀ ਆ ਉਹ ਉਹਨਾਂ ਹੁਣ ਨੂੰ ਤੁਸੀਂ ਮਿਲੇ। ਦੇਖੋ ਵੀ ਰਾਜਕਨਵੀਰ ਸਿੰਘ ਜੀ ਤੇ ਟੋਨੀ ਬਾਈ ਜੀ ਤੇ ਰਮਨ ਜੀ ਵੀ ਪ੍ਰੈਜ਼ੀਡੈਂਟ ਟਰੰਪ ਆਪਣੇ ਐਡਵਾਈਜ਼ਰਸ ਨਾਲ ਬੈਠਾ ਉਹਨੂੰ ਸ਼ਰੇਆਮ ਨੈਸ਼ਨਲ ਟੀਵੀ ਤੇ ਕਿਹਾ ਵੀ ਦੇਖੋ ਜਿਹੜੇ ਬ੍ਰੋਕਰਸ ਆ ਇਹ ਬੈਠੇ ਆਪਣੇ ਆਫਿਸਾਂ 'ਚ ਇੱਕ ਤਰ੍ਹਾਂ ਨਾਲ ਰਿਪ ਆਫ ਕਰ ਰਹੇ ਹੈਗੇ ਆ ਡਰਾਈਵਰ। ਹੁਣ ਇਹ ਤੋਂ ਵੱਧ ਤੁਸੀਂ ਕੀ ਭਾਲ ਸਕਦੇ? ਇਹਦਾ ਮਤਲਬ ਵੀ ਉਹ ਤੁਹਾਡੇ ਨਾਲ ਐਗਰੀ ਹੈਗੇ ਆ। ਹੁਣ ਇਹਨੂੰ ਅੱਗੇ ਤੁਸੀਂ ਜਿਸ ਤਰ੍ਹਾਂ ਟੋਨੀ ਬਾਈ ਜੀ ਕਹਿੰਦੇ ਆ ਵੀ ਕਿੱਦਾਂ ਲੈ ਕੇ ਜਾਣਾ, ਇਹ ਰਲ ਕੇ ਲੀਗਲ ਬੈਟਲ ਗਰਾਊਂਡ ਜਿਹੜੀ ਉਹ ਤਿਆਰ ਹੋਈ ਆ। ਸੋ ਹੁਣ ਚੰਗੇ ਲਾਇਰ ਜਿਹੜੇ ਆ ਉਹਦੇ ਲਈ ਇਸ ਪਾਸੇ ਵੱਲ ਨੂੰ ਵੀ ਕਿਸ ਤਰੀਕੇ ਦੇ ਨਾਲ ਇਸ ਨੂੰ ਪਾਰਦਰਸ਼ਤਾ ਜਿਹੜੀ ਆ ਉਹ ਲਿਆਂਦੀ ਜਾ ਸਕੇ, ਕਿੱਦਾਂ ਜਿਹੜੀ ਹੋਵੇ। ਆਲਰੇਡੀ ਮੈਨੂੰ ਲੱਗਦਾ ਕਈ ਕਾਨੂੰਨ ਹੋਣਗੇ ਵੀ ਉਸ ਦੇ ਬਾਬਤ, ਜਿਹੜੀ ਉਹ ਬ੍ਰੋਕਰਾਂ ਦੀ ਚਿੱਠੀ ਇੱਕ ਤੁਰੀ ਫਿਰਦੀ ਆ ਉਸ ਦੇ ਵਿੱਚ ਕਈ ਉਹਨਾਂ ਨੇ ਜਿਹੜੇ ਉਸ 'ਚ ਕੋਟ ਵੀ ਕੀਤੇ ਆ। ਸੋ ਜ਼ਰੂਰ ਜਿਹੜਾ ਇਸ ਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ। ਜੀ ਰਮਨ ਜੀ। ਜੀ ਬਿਲਕੁਲ ਉਹੀ ਸੇਮ ਗੱਲ ਜਿਹੜੀ ਹੈਗੀ ਹੈ ਕਿ ਹੁਣ ਡੈਫੀਨੇਟਲੀ ਬਾਲ ਜਿਹੜੀ ਸਾਡੇ ਕੋਰਟ 'ਚ ਹੈਗੀ ਆ ਔਰ ਇਹਨੂੰ ਅੱਗੇ ਕਰਨਾ, ਖੇਲਣਾ ਔਰ ਇਹਦੇ ਨਾਲ ਅੱਗੇ ਵਧਣਾ ਉਹ ਸਾਡੇ ਹੱਥ ਦੇ ਵਿੱਚ ਆ। ਔਰ ਸਾਡੀਆਂ ਜਿਹੜੀਆਂ ਟਰੱਕਿੰਗ ਕੰਪਨੀਆਂ ਆ ਜਾਂ ਕੋਈ ਵੀ ਆ, ਮੈਂ ਇਹ ਨਹੀਂ ਕਹਿੰਦਾ ਕੋਈ ਵੱਡੀ ਕੰਪਨੀ ਆ, ਕੋਈ ਵੱਡੀ ਆ, ਛੋਟੀ ਆ, ਕੋਈ ਵੀ ਆ, ਜਿਹੜਾ ਵੀ ਇਸ ਕੰਮ ਦੇ ਵਿੱਚ ਆਉਂਦਾ ਆ ਨਾਲ ਇਕੱਠੇ ਹੁੰਦਾ ਆ, ਸੋ ਉਹਨਾਂ ਨੂੰ ਹੁਣ ਇਹ ਸੋਚਣ ਦੀ ਲੋੜ ਹੈ ਕਿ ਇਸ ਤੋਂ ਬਾਅਦ ਲੜਾਈ ਜਿਹੜੀ ਆ ਸਾਡੀ ਆ। ਲੜਾਈ ਪਹਿਲਾਂ ਵੀ ਸਾਡੀ ਸੀਗੀ, ਸਾਡੇ ਕਹਿ ਲਓ ਬਿਹਾਫ ਦੇ ਉੱਤੇ ਜਿਹੜਾ ਵਾਸ਼ਿੰਗਟਨ DC ਦੇ ਵਿੱਚ ਉਹ ਸਾਡੇ ਬਿਹਾਫ ਤੇ ਹੀ ਕੀਤਾ ਜਾਂ ਉਹਨਾਂ ਦੇ ਬਿਹਾਫ ਤੇ ਅਸੀਂ ਸੈਕਰਾਮੈਂਟੋ 'ਚ ਕੀਤਾ ਜਾਂ ਸਾਰਿਆਂ ਨੇ ਰਲ ਮਿਲ ਕੇ ਜੋ ਵੀ ਕੁਛ ਕੀਤਾ। ਇਹ ਅਲਟੀਮੇਟਲੀ ਜਿਹੜੀ ਇਹ ਕਹਾਣੀ ਹੁਣ ਜਿਹੜੀ ਇਹ ਕਹਿੰਦੇ ਨੇ ਨਾ ਕਿ ਲੱਸੀ ਹੁਣ ਦੁੱਧ ਦਹੀਂ ਰਿੜਕਣਾ ਸ਼ੁਰੂ ਕੀਤਾ, ਹੁਣ ਇਹਦਾ ਮੱਖਣ ਕੱਢਣਾ ਜ਼ਰੂਰੀ ਆ। ਜੇ ਇਹਨੂੰ ਵਿਚਾਲੇ ਛੱਡਤਾ ਫਿਰ ਕੋਈ ਫਾਇਦਾ ਨਹੀਂ ਹੈ। ਜੀ ਟੋਨੀ ਜੀ। ਹਾਂਜੀ ਭਾਈ, ਇੱਕ ਕੱਲ ਮਾਈਕ ਲੈਂਡਰਸ ਦੀ ਜਿਹੜੀ ਤੁਸੀਂ ਹੁਣੇ ਗੱਲ ਕੀਤੀ, ਜਦੋਂ ਮਾਈਕ ਲੈਂਡਰਸ ਨੇ ਉਹਨਾਂ ਨੂੰ ਦੱਸਿਆ ਕਿ ਜਿਹੜੀ ਮਤਲਬ ਕਿ ਹੀ ਸੇ ਰਫਲੀ ਜਿਹੜੇ ਨੰਬਰਸ ਆ ਲਾਈਕ 87% ਜਿਹੜੀ ਇੰਡਸਟਰੀ ਆ ਉਹ ਸਮਾਲ ਟਰੱਕਿੰਗ ਕੰਪਨੀਜ਼ ਰਿਪਰੈਜ਼ੈਂਟ ਕਰਦੀ ਆ। ਐਂਡ ਹੀ ਲੁੱਕ ਐਟ FMCSA ਦੇ ਚੀਫ ਵਾਲ ਕਿ ਜਿਮ ਇਜ਼ that true and he say yeah it is true। ਸੋ ਤੁਸੀਂ ਬਿਲਕੁਲ ਸਹੀ ਕਹਿੰਦੇ, ਵੋਟਾਂ ਦਾ ਟਾਈਮ ਹੈ 2020 ਆ, ਤਾਂ ਉਹਨਾਂ ਉਹ ਦੇ ਟੇਕ ਸਾਰੇ ਐਂਗਲਾਂ ਤੇ ਉਹ ਦੇਖਦੇ ਪਏ ਆ ਕਿ ਇਟਸ ਰੀਅਲੀ ਗੁੱਡ ਟਾਈਮ ਆ ਕਿ ਕਿਤੇ ਨਾ ਕਿਤੇ ਅਸੀਂ ਹੁਣ ਇਸ ਲੜਾਈ ਨੂੰ ਸੈਕਿੰਡ ਲੈਵਲ ਤੇ ਲੈ ਕੇ ਜ਼ਰੂਰ ਜਾਈਏ। ਤੇ ਜੀ ਸੋ ਬਿਲਕੁਲ ਲੀਗਲੀ ਤਾਂ ਫਾਈਟ ਕਰਨਾ, ਨਾਲ ਵੋਟਾਂ ਦੇ ਲੈਵਲ ਤੇ ਆਪਾਂ ਹਮੇਸ਼ਾ ਕਹਿੰਦੇ ਆਏ ਆ ਵੀ ਭਾਈ ਇਕੱਲਾ ਟਰੱਕਰ ਨਹੀਂ, ਉਹਨਾਂ ਦੇ ਜਿਹੜੀਆਂ ਸਿੰਘਣੀਆਂ ਆ, ਬ੍ਰਦਰ ਸਿਸਟਰ ਫਾਦਰਸ, ਜਿਹੜੇ ਏਰੀਏ 'ਚ ਨੇ ਆ, ਆਪਣੇ ਕਾਂਗਰਸਮੈਨ ਸੈਨੇਟਰ ਨੂੰ ਗੂਗਲ ਤੇ ਸਰਚ ਕਰਕੇ ਉਹਨਾਂ ਨੂੰ ਕਾਲ ਕਰੋ, ਈਮੇਲ ਕਰੋ ਵੀ ਸਾਡੇ ਨਾਲ ਧੱਕਾ ਹੁੰਦਾ, ਬ੍ਰੋਕਰਸ ਆਹ ਕੰਮ ਕਰਦੇ ਆ। ਸੋ ਮੈਂ ਦੇਖਦਾ ਸੀ ਇੱਕ ਦਿਨ ਇੱਕ TV ਵਾਲਾ ਕੱਲੇ ਨੂੰ ਪੁੱਛਦਾ ਸੀ ਕਾਂਗਰਸਮੈਨ ਨੂੰ, ਅੱਧਿਆਂ ਨੂੰ ਤਾਂ ਪਤਾ ਹੀ ਨਹੀਂ ਸੀ ਵੀ ਕੀ ਟਰੱਕਰਸ ਦਾ ਇਸ਼ੂ ਹੈਗਾ। ਸੋ ਜਦੋਂ ਆਪਾਂ 10 20 40 100 ਕਾਲ ਜਾਊਗੀ ਤੇ ਉਹਨਾਂ ਦੇ ਆਫਿਸ ਨੂੰ ਪਤਾ ਹੋਊਗਾ ਕੀ ਇਸ਼ੂ ਆ। ਰਾਈਟ, ਬਿਲਕੁਲ ਜੀ, ਬਿਲਕੁਲ ਜੀ ਬਿਲਕੁਲ। ਉਹ ਜਿਹੜੀ ਤੁਸੀਂ ਦੇਖੀ ਵੀਡੀਓ ਦੀ ਗੱਲ ਕਰਦੇ ਉਹਨਾਂ ਭਾਜੀ, ਕਿਉਂਕਿ ਅਸੀਂ ਗਰਾਊਂਡ ਤੇ ਸੀਗੇ ਪਹਿਲੇ ਦਿਨ ਤੋਂ, ਉਸ ਵੀਡੀਓ ਤੋਂ ਬਾਅਦ ਨੈਕਸਟ ਡੇ ਇੱਥੇ ਬਹੁਤ ਚੀਜ਼ਾਂ ਦਾ ਫਰਕ ਪਿਆ। ਅਗਲੇ ਦਿਨ 2 ਕਾਂਗਰਸਮੈਨ ਆਏ ਵੀ ਗੱਲ ਕਰਨ, ਤਾਂ ਜੇ ਆਪਾਂ ਕੋਸ਼ਿਸ਼ ਕਰਾਂਗੇ ਤਾਂ ਫਿਰ ਜ਼ਰੂਰ ਹੋਊਗੀ। ਹਾਂਜੀ ਜੀ ਬਿਲਕੁਲ। ਆਪਾਂ ਜੇ ਦੱਸਦੇ ਜਾਈਏ, ਦੇਖੋ ਜਿਹੜੀ ਲੀਗਲ ਬੈਲਟ ਆ ਨਾ, ਬੈਟਲ ਜਿਹੜੀ ਹੁੰਦੀ ਆ ਉਹ ਕਈ ਵਾਰੀ ਕਾਫੀ ਲੰਮਾ ਸਮਾਂ ਚੱਲਦੀ ਆ। ਪੋਰਟ ਟਰੱਕਰਸ ਨੂੰ ਲੈ ਕੇ ਜਿਹੜਾ ਆਪਣਾ ਦੇਖ ਲਓ ਬੜਾ ਲੰਮਾ ਸਾਲ ਲੱਗ ਗਿਆ ਸੀ, ਕਿੰਨੇ ਸਾਲ ਜਿਹੜੇ ਲੱਗ ਗਏ ਸੀ। ਸੋ ਇਹ ਆ ਵੀ ਚਲੋ ਆਪਾਂ ਜਿੱਦਾਂ ਕਹਿੰਦੇ ਨਾ ਦਰਵਾਜ਼ੇ 'ਚ ਪੈਰ ਧਰ ਲਿਆ ਆ, ਹੁਣ ਦਰਵਾਜ਼ਾ ਖੋਲ੍ਹ ਕੇ ਅੰਦਰ ਲੰਘਣਾ ਉਹ ਹੁਣ ਤੁਹਾਡਾ ਸਾਰਿਆਂ ਦਾ ਇਕੱਠਾ ਹਮਲਾ ਮਾਰਨ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਤੁਹਾਨੂੰ ਰਾਹ ਦਿਸ ਗਿਆ ਆ ਵੀ ਹਾਂ ਪਿੱਛੇ ਕੁਛ ਨਾ ਕੋਈ ਦਰਵਾਜ਼ਾ ਜਿਹੜਾ ਉਹ ਖੁੱਲ੍ਹ ਸਕਦਾ ਆ, ਥੋੜਾ ਜਿਹਾ ਖੁੱਲਿਆ ਆ ਤੇ ਹੁਣ ਪੈਰ ਧਰ ਕੇ ਤੇ ਗਾਂਹ ਜਿਹੜਾ ਉਹ ਲੰਘਣ ਦੀ ਜ਼ਰੂਰਤ ਆ, ਸਮਾਂ ਲੱਗ ਸਕਦਾ ਆ ਤੇ ਇਹਦੇ ਵਿੱਚ ਡਾਲਰ ਵੀ ਚੰਗੇ ਲੱਗਣੇ ਆ। ਜੀ ਬਿਲਕੁਲ ਰਾਜਕਿਰਨ, ਇਹ ਜਿਹੜੀ ਚੀਜ਼ ਆ ਨਾ ਜਿਹੜੀ ਬਹੁਤ ਸਾਡੀ ਕਮਿਊਨਿਟੀ ਦੇ ਵਿੱਚ ਇਹ ਗੱਲ ਹੁੰਦੀ ਸੀਗੀ ਕਿ ਕੀ ਕਰ ਲਾਂਗੇ ਇਕੱਠੇ ਹੋ ਕੇ, ਕੀ ਹੋ ਜਾਊਗਾ, ਕਿ ਸਾਡਾ 2-4 ਜਣਿਆਂ ਦਾ ਇਕੱਠੇ ਹੋ ਜਾਂਦਾ ਕੀ ਫਾਇਦਾ ਜਾਂ ਕਿੱਦਾਂ ਹੋ। ਆਹ ਇੱਕ ਰਾਈਟ ਐਗਜ਼ਾਮਪਲ ਹੈਗਾ ਹੁਣ ਕਿ ਇੱਕ ਜਿਹੜਾ ਇੱਕ ਆਇਆ, ਚਾਹੇ ਉਹ ਛੋਟਾ ਚਾਹੇ ਵੱਡਾ ਚਾਹੇ ਕਿਸ ਤਰ੍ਹਾਂ ਵੀ ਆ, ਲੇਕਿਨ ਇੱਕ ਟੂ ਦੀ ਪੁਆਇੰਟ ਜਦੋਂ ਜਾ ਕੇ ਹਿੱਟ ਕਰਦਾ ਆ ਤਾਂ ਉਹ ਅਸਰ ਕਰਦਾ ਆ ਨੋ ਮੈਟਰ ਵਟ। ਸੋ ਇਹ ਜਿਹੜੇ ਬਹੁਤ ਲੋਕੀ ਸਾਨੂੰ ਇਹ ਗੱਲ ਕਹਿੰਦੇ ਆ ਭਾਜੀ ਕੀ ਫਰਕ ਪੈਣਾ ਆ, ਅਸੀਂ ਉੱਥੇ 2-4 ਜਣੇ ਜੁਆਇਨ ਹੋ ਜਾਵਾਂਗੇ, ਆਹ ਕਰ ਲਾਂਗੇ ਉਹ ਕਰ ਲਾਂਗੇ, ਉਹਦਾ ਐਂਡ ਤੇ ਤਾਂ ਕੁਝ ਨਹੀਂ ਹੋਣਾ, ਐਂਡ ਤੇ ਤਾਂ ਲੋਕਾਂ ਨੇ ਲੋਡ ਚੱਕ ਕੇ ਭੱਜ ਜਾਣਾ ਆ, ਕਰ ਲੈਣਾ ਆ। ਡੈਫੀਨੇਟਲੀ ਉਹ ਵੀ ਟਰੂ ਆ, ਪਰ ਇੱਕ ਆ ਜਿਹੜਾ ਇੱਕ ਹੈਗਾ ਉਹ ਜ਼ਰੂਰ ਜਿਹੜਾ ਕਿਤੇ ਨਾ ਕਿਤੇ ਬੈਨੀਫਿਟ ਦਿੰਦਾ ਹੈ। ਸੋ ਰਮਨ ਜੀ, ਮੈਂ ਤੁਹਾਨੂੰ ਪੁੱਛਣਾ, ਇਹ ਓਇਡਾ ਨੇ ਤਾਂ ਲਾਸਟ ਮਿੰਟ ਤੇ ਲਿਖਿਆ, ਤੁਸੀਂ ਨੈਫਟਾ ਵੱਲੋਂ ਵੀ ਲੈਟਰ ਲਿਖਿਆ FMCSA ਨੂੰ ਕਿ ਨਹੀਂ?
ਅਸੀਂ ਭਾਜੀ ਨੈਪਕਾ ਵੱਲੋਂ ਜਿਹੜਾ ਲੈਟਰ ਹੈਗਾ FMCSA ਨੂੰ, ਉਹ ਸਿੱਖ ਕੋਲੀਸ਼ਨ ਦੇ ਥਰੂ ਗੱਲ ਚੱਲਦੀ ਸੀਗੀ। ਜੀ। ਸੋ ਡੈਫੀਨੇਟਲੀ ਉਧਰਲੇ ਬੰਨੇ ਉਹ ਡੋਰ ਓਪਨ ਹੈਗਾ ਜੀ, ਉਹ ਇੰਨੇ ਲੇਟ ਨਾ ਕਰੋ, ਛੇਤੀ ਕਰੋ ਹੁਣ ਉਹ ਜ਼ਰੂਰ। ਹੁਣ ਸਾਨੂੰ ਵੀ ਇੱਧਰ ਦੇਖੋ, ਅਸੀਂ ਵੀ ਉਹੀ ਚੀਜ਼ ਕਰਦੇ ਨਾ ਕਿ ਸਾਨੂੰ ਵੀ ਤਾਂ ਸਪੋਰਟ ਕਮਿਊਨਿਟੀ ਦੀ ਚਾਹੀਦੀ ਹੈ ਨਾ। ਜੀ 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 ਬਿਲਕੁਲ। ਅਸੀਂ ਵੀ ਉਸੇ ਸਪੋਰਟ ਤੇ ਬੈਠੇ ਹਾਂ, ਅਸੀਂ ਵੀ ਉਸੇ ਚੀਜ਼ ਨੂੰ ਰੋਜ਼ ਰੌਲਾ ਪਾਉਂਦੇ ਹਾਂ, ਰੋਜ਼ ਗੱਲ ਕਰਦੇ ਹਾਂ ਕਿ ਇਸ ਚੀਜ਼ ਦੇ, ਔਰ ਇਹਦੇ ਲਈ ਲਾਇਰ ਚਾਹੀਦਾ। ਲਾਇਰ ਲਈ ਤਾਂ ਤੁਹਾਨੂੰ ਤੁਸੀਂ ਜਿਹੜੀਆਂ ਪਟੀਸ਼ਨਾਂ ਫਾਈਲ ਕਰਨੀਆਂ, ਸਾਰਾ ਕੁਝ ਫਾਈਲ ਕਰਨਾ, ਇਹਦੇ ਲਈ ਸਾਰੀ ਚੀਜ਼ ਚਾਹੀਦੀ, ਹਰ ਇੱਕ ਚੀਜ਼ ਚਾਹੀਦੀ ਹੈ। ਸੋ ਇਸੇ ਲਈ ਸਾਰਿਆਂ ਨੂੰ ਕਹਿੰਦੇ ਆ ਕਿ ਜਦੋਂ ਤੁਸੀਂ ਇਕੱਠੇ ਹੁੰਦੇ ਆ, ਜਦੋਂ ਤੁਸੀਂ ਮੈਂਬਰ ਬਣਦੇ ਆ, ਜਦੋਂ ਤੁਸੀਂ ਮੈਂਬਰਸ਼ਿਪ ਦਿੰਦੇ ਆ, ਤਾਂ ਉਹਦਾ ਇੱਦਾਂ ਦੀਆਂ ਚੀਜ਼ਾਂ ਦੇ ਉੱਤੇ ਬੈਨੀਫਿਟ ਜਾ ਕੇ ਹੁੰਦਾ ਹੈ। ਜੀ ਜੀ ਬਿਲਕੁਲ। ਸੋ ਜ਼ਰੂਰ ਸਾਰੇ ਜਣੇ ਇਕੱਠੇ ਹੋਵੋ। ਅਸੀਂ ਤਾਂ ਦੇਖੋ ਤੁਹਾਡੇ ਸਾਰਿਆਂ ਦੇ ਲਈ ਇਹ ਪਲੇਟਫਾਰਮ ਜਿਹੜਾ ਹੈਗਾ, ਤੁਸੀਂ ਸਾਰੇ ਜਣੇ ਇਕੱਠੇ ਹੋ ਸਕਦੇ ਆ। ਸਾਨੂੰ ਤਾਂ ਇਸ ਦੇ ਵਿੱਚ ਜਿਹੜਾ ਕੋਈ ਇਸ ਤਰੀਕੇ ਦਾ ਫਾਇਦਾ ਨਹੀਂ। ਹਾਂ, ਤੁਹਾਡੀ ਸਪੋਰਟ ਸਾਨੂੰ ਜਿਹੜੀ ਜ਼ਰੂਰੀ ਆ। ਕਿਸੇ ਟਾਈਮ ਵੀ ਕੋਈ ਵੀ ਜਿਹੜਾ ਆਪਣਾ ਟਰੱਕਰ ਨਾਲ ਰਿਲੇਟਡ ਕੋਈ ਵੀ ਈਵਨ ਕੋਈ ਵੀ ਆਪਣਾ ਕਮਿਊਨਿਟੀ ਦਾ ਇਸ਼ੂ ਹੁੰਦਾ, ਤੁਸੀਂ ਕਾਲ ਕਰੋ, ਰਾਈਟ ਵੇ ਆਪਾਂ ਤੁਹਾਡੇ ਨਾਲ 100% ਆਪਣੀ ਕਮਿਊਨਿਟੀ ਨੂੰ ਮੈਸੇਜ ਪਹੁੰਚਾਵਾਂਗੇ। ਬਿਲਕੁਲ ਜੀ। ਦੇਖੋ ਕਮਿਊਨਿਟੀ ਆਪਣੀ ਹੋਈ ਆ, ਆਪਣੀ ਕਮਿਊਨਿਟੀ ਨੂੰ ਚੱਕਣਾ, ਇੱਕ ਦੂਜੇ ਨੂੰ ਉੱਤੇ ਚੱਕਣਾ, ਇਹ ਐਜ਼ ਏ ਕਮਿਊਨਿਟੀ ਆਪਾਂ ਜਿਹੜਾ ਇਹ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਹੋਪਫੁਲੀ ਆਪਾਂ ਜਿਹੜੇ ਇਸ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਨਤੀਜੇ ਆ ਉਹ ਦੇਖਣ ਨੂੰ ਆਪਾਂ ਨੂੰ ਮਿਲਣਗੇ। ਸੋ ਦੇਖਦੇ ਹਾਂ। ਅਤੇ ਸੋ ਜਿੱਦਾਂ ਟੋਨੀ ਹੁਣਾਂ ਨੇ ਕਿਹਾ, ਕੱਲ੍ਹ ਨੂੰ ਜਿਹੜੀ ਉੱਥੋਂ ਫਿਰ ਪ੍ਰੋਟੈਸਟ ਜਿਹੜਾ ਟੋਟਲੀ ਖਤਮ ਹੋ ਰਿਹਾ ਹੈਗਾ। ਨਹੀਂ ਭਾਜੀ, ਅੱਜ ਸ਼ਾਮ ਨੂੰ ਜੀ। ਹਾਂਜੀ, ਤੇ ਇੱਕ ਭਾਜੀ ਮੈਂ ਹੋਰ ਕਹਿਣਾ, ਤੁਹਾਡਾ ਤਹਿ ਦਿਲੋਂ ਧੰਨਵਾਦ। ਤੁਸੀਂ ਸਾਨੂੰ ਪਹਿਲੇ ਦਿਨ ਤੋਂ, ਤੇ ਰਮਨ ਭਾਜੀ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਹੈ ਕਿ ਸਾਨੂੰ ਪਹਿਲੇ ਦਿਨ ਤੋਂ ਰਮਨ ਭਾਜੀ ਨੇ ਰੀਅਲੀ ਗਾਈਡ ਕੀਤਾ। ਜਦੋਂ ਵੀ ਮੈਨੂੰ ਜ਼ਰੂਰਤ ਪਈ, ਮੈਂ ਭਾਜੀ ਨੂੰ ਰੋਜ਼ ਐਵਰੀ ਡੇ ਉਹਨਾਂ ਦੀ ਸਲਾਹ ਲਈ, ਬਿਕੋਜ਼ ਜਿਹੜਾ ਐਕਸਪੀਰੀਅੰਸ ਹੁੰਦਾ ਉਹ ਚੀਜ਼ਾਂ ਬਹੁਤ ਕਾਊਂਟ ਕਰਦੀਆਂ। ਤੇ ਤੁਸੀਂ ਸਾਨੂੰ ਕਵਰ ਕੀਤਾ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਇਹਦੇ ਲਈ। ਸਾਡੇ ਕੋਲ ਵਰਡ ਨਹੀਂ ਹੈਗੇ ਸਾਥੀ, ਮੈਂ ਮੈਂਡੀ ਢਿੱਲੋਂ ਭਾਜੀ, ਸਿੰਦਰ ਪੱਡਾ ਭਾਜੀ ਤੇ ਬੈਠੇ ਆ, ਸਾਡੇ ਕੋਲ ਵਰਡ ਨਹੀਂ ਹੈਗੇ ਕਿ ਅਸੀਂ ਕਿਸ ਤਰੀਕੇ ਤੁਹਾਡਾ ਸ਼ੁਕਰਾਨਾ ਕਰ ਸਕਦੇ ਹਾਂ ਜੀ। ਥੈਂਕ ਯੂ ਜੀ, ਬੜੀ ਮਿਹਰਬਾਨੀ ਜੀ। ਤੇ ਬਲਦਰ ਜੀ ਡਟੇ ਰਹੋ ਬਸ ਇਹੀ ਆ। ਮੇਰੇ ਖਿਆਲ ਲੱਗਦਾ ਕਿ ਸਾਨੂੰ ਸਾਰਿਆਂ ਨੂੰ ਤੁਹਾਡਾ ਥੈਂਕ ਯੂ ਕਰਨਾ ਜ਼ਿਆਦਾ ਬਣਦਾ ਹੈ, ਕਿਉਂਕਿ ਉੱਥੇ ਤੁਸੀਂ ਖੜੇ ਆ ਫਰੰਟ, ਜਿਹੜੇ ਉੱਥੇ ਤੁਸੀਂ ਡਟੇ ਆ, 21 ਦਿਨਾਂ ਤੋਂ ਕੰਮ ਛੱਡ ਕੇ ਤੁਸੀਂ ਬੈਠੇ ਆ ਉੱਥੇ, ਖਰਚਾ ਤੁਸੀਂ ਕਰ ਰਹੇ ਆ, ਸਾਰਾ ਕੁਝ ਤੁਸੀਂ ਕਰ ਰਹੇ ਆ। ਸੋ ਉਹ ਉਸ ਪੱਖੋਂ ਜੇ ਦੇਖੀਏ ਤਾਂ ਸਾਰਿਆਂ ਨਾਲੋਂ ਵੱਡਾ ਜਿਹੜਾ ਥੈਂਕ ਯੂ ਉਹ ਤੁਹਾਡਾ ਬਣਦਾ ਆ। ਤੁਸੀਂ ਜੇ ਉੱਥੇ ਨਾ ਖੜਦੇ ਜਾ ਕੇ ਤੇ ਉਹਦਾ ਜਿਹੜਾ ਇੱਥੇ ਜਿਹੜਾ ਸਾਰਾ ਕੰਮ ਨਹੀਂ ਸੀ ਸ਼ੁਰੂ ਹੋਣਾ। ਅਸੀਂ ਵੀ ਜੇ ਮੈਂ ਕਿਸੇ ਨਾਲ ਗੱਲ ਕਰਦਾ ਜਾਂ ਪੰਜਾਬੀ ਰੇਡੀਓ 'ਚ ਕਰਦਾ, ਉਹਨੂੰ ਕਵਰ ਕਰਦਾ, ਤੇ ਉਹ ਕਵਰ ਕਰਨ ਲਈ ਕੁਝ ਨਾ ਕੁਝ ਕੰਮ ਤਾਂ ਕਿਸੇ ਨੂੰ ਪਹਿਲਾਂ ਕਰਨਾ ਪੈਣਾ, ਉਹਨੂੰ ਹੀ ਕਵਰ ਕੀਤਾ ਜਾਂਦਾ ਹੈ। ਸੋ ਮੇਰੇ ਖਿਆਲ ਸਾਰਿਆਂ ਨੂੰ ਜ਼ਿਆਦਾ ਥੈਂਕ ਯੂ ਤੁਹਾਡਾ ਆ ਕਿ ਤੁਸੀਂ ਉੱਥੇ ਪਹੁੰਚੇ, ਇੰਨੇ ਦਿਨ ਤੋਂ ਉੱਥੇ ਡਟੇ ਪਏ। ਬਿਲਕੁਲ ਜੀ, ਪੰਜਾਬੀ ਕਮਿਊਨਿਟੀ ਨੂੰ ਤੁਸੀਂ ਉੱਥੇ ਰਿਪਰੈਜ਼ੈਂਟ ਜਿਹੜਾ ਉਹ ਕੀਤਾ, ਟਰੱਕਿੰਗ ਨੂੰ ਜਿਹੜਾ ਉੱਥੇ ਤੁਸੀਂ ਟਰੱਕਰਸ ਨੂੰ ਰਿਪਰੈਜ਼ੈਂਟ ਕੀਤਾ, ਖਾਸ ਕਰਕੇ ਜਿਹੜੇ ਟੌਪ ਦੇ 10% ਨਹੀਂ, ਬਾਕੀਆਂ ਨੂੰ ਜਿਹੜਾ ਤੁਸੀਂ ਉੱਥੇ ਜਿਹੜਾ ਉਹ ਰਿਪਰੈਜ਼ੈਂਟ ਕੀਤਾ, ਮੈਜੋਰਟੀ ਨੂੰ ਇੱਕ ਹਿਸਾਬ ਦੇ ਨਾਲ। ਮੈਜੋਰਟੀ ਜਿਹੜੀ ਇਸ ਟਾਈਮ ਮਿਨੋਰਟੀ ਬਣ ਕੇ ਘੁੰਮ ਰਹੀ ਆ, ਇਹ ਇੱਕ ਬੜੀ ਹੈਰਾਨੀ ਵਾਲੀ ਗੱਲ ਆ ਵੀ ਜਿਹੜੀ ਮੈਜੋਰਟੀ ਉਹ ਮਿਨੋਰਟੀ ਜਿਹੜੀ ਆ ਉਹਦੇ ਵਾਂਗੂ ਫੀਲ ਜਿਹੜੀ ਉਹ ਕਰ ਰਹੀ ਆ। ਸੋ ਇਕੱਠੇ ਹੋ ਜਾਓ ਤੇ ਦੇਖੋ ਕਿੱਥੇ 90% ਤੇ ਕਿੱਥੇ 10-15%। ਸੋ ਬੜਾ ਫਰਕ ਜਿਹੜਾ ਉਹ ਪੈ ਸਕਦਾ ਹੈ। ਸੋ ਜਿਹਦਾ ਜ਼ੋਰ, ਜਦੋਂ ਪਲੜਾ ਜਿਹਦਾ ਭਾਰੀ ਆ ਤੇ ਤਰਾਜੂ ਨੇ ਉਧਰ ਨੂੰ ਹੀ ਝੁਕਣਾ ਹੁੰਦਾ, ਇਹ ਕੁਦਰਤ ਦਾ ਨਿਯਮ ਆ, ਇਹ ਇਦਾਂ ਹੀ ਜਿਹੜਾ ਉਹ ਹੋਣਾ ਹੀ ਹੋਣਾ ਆ। ਸੋ ਬਹੁਤ ਬਹੁਤ ਧੰਨਵਾਦ ਟੋਨੀ ਬਾਈ ਜੀ ਤੁਹਾਡਾ ਸਾਰਿਆਂ ਦਾ ਜੀ। ਥੈਂਕ ਯੂ ਜੀ। ਇਹ ਵੀ ਗੱਲ ਹੈ ਰਾਜਕਿਰਨ, ਇਹ ਵੀ ਗੱਲ ਇੱਕ ਹੈਗੀ ਆ ਕਿ ਜਿਹੜੀ ਉਹ 10-11% ਹੈਗੇ ਆ ਨਾ, ਉਹ ਹਮੇਸ਼ਾ ਹੱਸਦੇ ਆ ਕਿ ਇਹ 90% ਨੇ ਇਕੱਠੇ ਨਹੀਂ ਹੋਣਾ ਜੀ, ਔਰ ਉਹ 10% ਨੇ ਹਮੇਸ਼ਾ ਜਿਹੜਾ ਆ ਉਹ ਅੱਗੇ ਰਹਿਣਾ। ਸੋ ਇਸ ਕਰਕੇ ਇਹ ਚੀਜ਼ ਜਿਹੜੀ ਹਮੇਸ਼ਾ ਹੁੰਦੀ ਆ। ਜੀ ਜੀ, ਥੈਂਕ ਯੂ ਟੋਨੀ ਜੀ, ਥੈਂਕ ਯੂ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਰਮਨ ਜੀ, ਕੁਛ ਇੱਕ ਦੋ ਕੁਐਸਚਨ ਵੀ ਸੀਗੇ, ਆਪਾਂ ਸਾਡੇ ਕੋਲ ਸਮਾਂ ਵੀ ਲੱਗ ਗਈ ਹੈ, ਪਰ ਇੱਕ ਵੀਰ ਦਾ ਕੁਐਸਚਨ ਸੀਗਾ ਫੇਸਬੁੱਕ ਤੇ ਵੀ ਜਿਹੜਾ ਨਵਾਂ 에ਅਰ ਮਾਈਲਸ 150 ਮਾਈਲਸ ਦਾ ਆ, ਜੇ ਬੰਦਾ ਕੈਲੀਫੋਰਨੀਆ ਤੋਂ ਨਵਾਡਾ ਜਾਂਦਾ, ਉਹ ਇਹਦੇ ਵਿੱਚ ਉਹ ਵੈਲਿਡ ਆ ਜਾਂ ਵਿਦਿਨ ਸਟੇਟ ਹੀ ਹੋਣਾ ਆ? ਭਾਜੀ ਵਿਦਿਨ ਸਟੇਟ ਨਹੀਂ ਹੈਗਾ, ਇਹ FMCSA ਦਾ ਲਾਅ ਹੈਗਾ, ਫੈਡਰਲ ਤੇ ਹੈਗਾ। ਸੋ ਸਟੇਟ ਇਟਸ ਲਿਮਿਟ, ਸਟੇਟ ਜਿਹੜੀ ਲਿਮਿਟ ਨਹੀਂ ਹੈਗੀ, ਇਹ ਅਜੇ ਲਾਗੂ ਨਹੀਂ ਹੋਇਆ। ਸੋ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ, ਇਹ ਜਿਹੜੇ ਆਪਣੇ ਰਿਲੀਜ਼ ਹੋਏ ਆ, ਇਹ ਅਜੇ ਲਾਗੂ ਨਹੀਂ ਹੋਏ। ਸੋ ਪਲੀਜ਼ ਇਹ ਚੀਜ਼ਾਂ ਸ਼ੁਰੂ ਨਾ ਕਰ ਦਿਓ ਯੂਜ਼ ਕਰਨੀਆਂ, ਇਹ ਅਜੇ ਲਾਗੂ ਨਹੀਂ ਹੋਏ। ਇਹ ਚੀਜ਼ ਨੂੰ ਹੁਣ ਇਹਦਾ ਕਮੈਂਟ ਪੀਰੀਅਡ ਸ਼ੁਰੂ ਹੋਣਾ ਆ, ਔਰ ਇਹ ਜਿਹੜਾ ਕਮੈਂਟ ਪੀਰੀਅਡ ਸ਼ੁਰੂ ਹੋਣਾ, ਇਹਦੇ ਵਿੱਚ ਤੁਸੀਂ ਬਕਾਇਦਾ ਇਹਨਾਂ ਤੇ ਫਿਰ ਕਮੈਂਟ ਕਰਨੇ ਆ ਕਿ ਇਹਨਾਂ ਦੇ ਵਿੱਚ ਕੋਈ ਗਲਤੀ ਤਾਂ ਨਹੀਂ, ਇਹਨਾਂ ਦੇ ਵਿੱਚ ਕੋਈ ਹੋਰ ਸੁਧਾਰ ਤਾਂ ਨਹੀਂ ਚਾਹੀਦਾ, ਜਾਂ ਜਿਹੜੀ ਇਸ ਵੇਲੇ ਸਾਰਿਆਂ ਨੂੰ ਜ਼ਿਆਦਾ ਵੱਡੀ ਗੱਲ ਜਿਹੜੀ ਹਰ ਇੱਕ ਬੰਦਾ ਕਰਦਾ ਹੈ ਕਿ 34 ਘੰਟੇ ਜਿਹੜੇ ਆ ਉਹ 24 ਘੰਟੇ ਹੋਣੇ ਚਾਹੀਦੇ ਆ ਰੀਸਟਾਰਟ ਲਈ।
ਸੋ ਉਹ ਰੀਸਟਾਰਟ ਵਾਲਾ ਹੁਣ ਕਮੈਂਟ ਕਰਨ ਦਾ ਮੌਕਾ ਆ, ਜਿੰਨਾ ਵੱਧ ਤੋਂ ਵੱਧ ਤੁਸੀਂ ਇਹਦੇ ਵਿੱਚ ਕਮੈਂਟ ਕਰ ਸਕਦੇ ਹੋ। ਵੰਸ ਇਹ 90 ਦਿਨ ਦਾ ਕਮੈਂਟ ਪੀਰੀਅਡ ਆ, ਇਹ ਜਿਹੜੇ ਰੂਲ ਆ ਇਹ ਜਾ ਕੇ ਕਲੋਜ਼ਲੀ ਸਪਟੈਂਬਰ ਦੇ ਵਿੱਚ ਲਾਗੂ ਹੋਣੇ ਸ਼ੁਰੂ ਹੋਣੇ ਆ। ਸੋ ਪਲੀਜ਼ ਇਹਨੂੰ ਅਜੇ ਸ਼ੁਰੂ ਨਾ ਕਰਿਓ। ਜਿਹੜੇ ਇਹ ਲਾਅ ਹੈਗੇ ਆ ਇਹ ਫੈਡਰਲ ਲਾਅ ਹੈਗੇ ਆ, ਇੱਥੇ ਸਟੇਟ ਲਾਈਨ ਨਹੀਂ ਆਉਂਦੀਆਂ ਵਿੱਚ। ਸੋ ਪਲੀਜ਼ ਪਰ ਜਿਹੜਾ ਅਗੇਨ ਇਹ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਧਿਆਨ 'ਚ ਰੱਖ ਕੇ ਹੁਣ ਕਮੈਂਟ ਆਪਾਂ ਜ਼ਰੂਰ ਠੋਕ ਕੇ ਕਰਨੇ ਆ ਜੀ। ਤੇ ਇਹ ਉਹਨਾਂ ਨੇ ਰਜਿਸਟਰ ਦੇ ਉੱਤੇ ਪਾ ਦਿੱਤਾ ਜਾਂ ਜੇ ਪਾਉਣਾ ਆ? ਵੈਸੇ ਨਹੀਂ, ਅਜੇ ਨਹੀਂ, ਅਜੇ ਫਾਈਨਲ ਰਜਿਸਟਰ ਆਇਆ ਨਹੀਂ, ਮੈਨੂੰ ਈਮੇਲ ਨਹੀਂ ਆਈ ਫੈਡਰਲ ਰਜਿਸਟਰ ਦੇ ਉੱਤੇ ਵਿੱਚ ਜਿਹੜਾ ਜੀ ਉਹਨਾਂ ਨੇ ਅਜੇ ਫਾਈਨਲ ਰੂਲ ਜਿਹੜਾ ਫੈਡਰਲ ਰਜਿਸਟਰ ਤੇ ਆਇਆ ਨਹੀਂ ਜੀ। ਚਲੋ ਜਦੋਂ ਆਊਗਾ ਆਪਾਂ ਆਪਣੇ ਸਰੋਤਿਆਂ ਨੂੰ ਫੇਰ ਜਦੋਂ ਪਹਿਲਾਂ ਵੀ ਦੱਸਦੇ ਰਹੇ ਹਾਂ, ਇਸ ਵਾਰੀ ਫੇਰ ਜਿਹੜਾ ਜ਼ਰੂਰ ਦੱਸਾਂਗੇ। ਸੋ ਬੇਨਤੀ ਹੋਈ ਆ ਭਾਈ ਤੁਹਾਨੂੰ ਸਾਰਿਆਂ ਨੂੰ ਵੀ ਹੁਣ ਇਹ ਲੋਹਾ ਗਰਮ ਆ, ਥੋੜਾ ਮਾਰੋ ਤੇ ਢਾਲੋ ਜਿੱਧਰ ਨੂੰ ਵੀ ਢਾਲਣਾ ਹੈ ਇਸ ਲੋਹੇ ਨੂੰ, ਉਸ ਹਿਸਾਬ ਦੇ ਨਾਲ ਇਹਨੂੰ ਚੇਂਜ ਜਿਹੜਾ ਆ ਉਹ ਕਰੋ। ਆਵਰ ਆਫ ਸਰਵਿਸ ਦੇ ਵਿੱਚ ਪਹਿਲੋਂ ਜਿਹੜੇ ਘੱਟ ਸੀਗੇ ਕਮੈਂਟ, ਇਸ ਵਾਰ ਪਿਛਲੀ ਵਾਰ ਦੇ ਨਾਲੋਂ ਜ਼ਿਆਦਾ ਕਰਿਓ। ਜਿੰਨੇ ਜਾਣੇ ਵੀ ਆ ਉਹ ਇਹ ਇੱਕ ਜਣਾ ਸੋਚ ਲਵੇ ਵੀ ਜਿਹੜਾ ਵੀ ਸੁਣ ਰਿਹਾ ਆ ਉਹਨੇ ਆਪ ਤਾਂ ਕਰਨਾ ਹੀ ਕਰਨਾ, ਨਾਲ 2 ਜਣਿਆਂ ਨੂੰ ਹੋਰ ਕਰਾਉਣਾ ਆ। ਉਹ ਜ਼ਿਆਦਾ ਨਾ ਕਰੋ ਵੀ 10 ਨੂੰ ਕਰਾਉਣਾ, ਇੱਕ ਜਣਾ ਅੱਗੇ 2 ਜਣਿਆਂ ਨੂੰ ਵੀ ਕਰਾਉਣ ਲੱਗ ਜਾਵੇ ਨਾ ਵੀ ਮੈਂ ਕਰਾਉਣਾ ਹੀ ਕਰਾਉਣਾ, ਚਾਹੇ ਜੋ ਮਰਜ਼ੀ ਹੋ ਜਾਵੇ, ਜਿੱਦਾਂ ਦਾ ਵੀ ਆ ਉਹ ਕਰਾਉਣਾ ਹੀ ਕਰਾਉਣਾ ਹੈ। ਤੇ ਉਹ ਜੇ ਕਰ ਦੋਗੇ ਤਾਂ ਤੁਹਾਡਾ ਬਹੁਤ ਜ਼ਿਆਦਾ ਫਾਇਦਾ ਹੋ ਜਾਊਗਾ। ਚਾਹੇ 34R ਉੱਥੇ ਹੋ ਜਾਵੇ, ਫਿਰ ਆਪਾਂ ਕਹਿ ਦਾਂਗੇ ਰਮਨ ਹੁਣਾਂ ਨੂੰ ਇੱਕ ਡਰਾਫਟ ਕਰ ਦੇਣ। ਫਿਰ ਕਮੈਂਟ ਪਿਛਲੇ ਦੀ ਵੀ ਕੀਤੇ ਸੀਗੇ ਆਵਰ ਆਫ ਜਿਹੜੇ ਡਿਟੈਂਸ਼ਨ ਸੈਂਟਰ ਨੂੰ ਲੈ ਕੇ, ਕਾਪੀ ਪੇਸਟ ਹੀ ਬਾਅਦ 'ਚ ਕਰਨੇ ਪੈਣੇ ਆ। ਐਟਲੀਸਟ ਉਨਾ ਹੀ ਜਿਹੜਾ ਉਹ ਤੁਸੀਂ ਕਰ ਦਿਓ, ਜ਼ਿਆਦਾ ਨਹੀਂ ਜੇ ਤੁਸੀਂ ਕਰਨਾ। ਸੋ ਆਪੋ ਆਪਣੇ WhatsApp ਗਰੁੱਪਾਂ 'ਚ, ਫੇਸਬੁੱਕ ਪੇਜਾਂ 'ਤੇ ਸਾਰੇ ਥਾਵਾਂ ਦੇ ਉੱਤੇ ਉਸ ਨੂੰ ਜਿਹੜਾ ਉਹ ਤੁਸੀਂ ਉਦੋਂ ਜਿਹੜਾ ਉਹ ਘੁਮਾ ਲਿਓ, ਤਾਂ ਜੋ ਤੁਹਾਡਾ ਸਾਰਿਆਂ ਦਾ ਜਿਹੜਾ ਇਸ ਦੇ ਵਿੱਚ ਜਿਹੜਾ ਉਹ ਮਦਦ ਆ ਉਹ ਹੋ ਸਕੇ ਜੀ। ਤੇ ਸਮਾਂ ਵੀ ਆਪਣੇ ਜਿਹੜੇ ਪ੍ਰੋਗਰਾਮ ਦਾ ਜਿਹੜਾ ਉਹ ਹੁਣ ਸਮਾਪਤ ਹੋ ਚੁੱਕਾ ਆ। ਤੇ ਆਪਾਂ ਮਿਲਾਂਗੇ ਆਪਣੇ ਸਾਰੇ ਜਿਹੜੇ ਸਰੋਤਿਆਂ ਨੂੰ ਜਿਹੜਾ ਉਹ ਅਗਲੀ ਵਾਰ। ਉਸ ਤੋਂ ਪਹਿਲਾਂ ਜਿਹੜਾ ਜ਼ਰੂਰ ਦੱਸਣਾ ਚਾਹੁੰਦੇ ਆ, ਜੇ ਤੁਸੀਂ ਪੰਜਾਬੀ ਰੇਡੀਓ USA ਦੇ ਪ੍ਰੋਗਰਾਮਾਂ ਨੂੰ ਲਾਈਕ ਕਰਦੇ ਆ, ਤੁਸੀਂ ਇਸ ਨੂੰ ਜਿਹੜਾ ਸਪੋਰਟ ਕਰ ਸਕਦੇ ਹੋ ਫੇਸਬੁੱਕ ਦੇ ਉੱਤੇ ਸਟਾਰਸ ਦੇ ਜ਼ਰੀਏ। ਤੇ ਬਾਕੀ ਇੱਕ ਜਿਹੜੀ ਚੀਜ਼ ਜ਼ਰੂਰ ਕਹਿਣਾ ਚਾਹੁੰਦੇ ਆ, ਸਾਡਾ YouTube ਦਾ ਚੈਨਲ ਹੈਗਾ ਪੰਜਾਬੀ ਰੇਡੀਓ USA, ਉਸ ਦੇ ਉੱਤੇ ਵੀ ਤੁਸੀਂ ਉਸ ਨੂੰ ਸਬਸਕ੍ਰਾਈਬ ਕਰੋ, ਲਾਈਕ ਕਮੈਂਟ ਜਿਹੜੇ ਉਸ 'ਤੇ ਵੱਧ ਤੋਂ ਵੱਧ ਜਿਹੜਾ ਉਹ ਕਰਿਆ ਕਰੋ। ਬਹੁਤ ਸਾਰੀਆਂ ਤੁਸੀਂ ਜਿਹੜੀਆਂ ਸਾਡੀਆਂ YouTubes ਹੁੰਦੀਆਂ ਉੱਥੇ ਪਈਆਂ ਹੁੰਦੀਆਂ, ਸੋ ਉੱਥੇ ਤੁਸੀਂ ਕਿਸੇ ਟਾਈਮ ਵੀ ਜਾ ਕੇ ਸੁਣ ਸਕਦੇ ਹੋ। ਸੋ ਥੈਂਕ ਯੂ ਰਮਨ ਜੀ, ਬੜੀ ਮਿਹਰਬਾਨੀ ਜੀ, ਥੈਂਕ ਯੂ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਸੋ ਇੱਥੇ ਹੀ ਆਪਣੇ ਅੱਜ ਦੇ ਪ੍ਰੋਗਰਾਮ ਦੀ ਵੀ ਜਿਹੜੀ ਉਹ ਸਮਾਪਤੀ ਹੈਗੀ ਆ। ਤੇ ਉੱਦਾਂ ਜਿਹੜੇ YouTube ਸਟਾਰਸ ਨੂੰ ਲੈ ਕੇ ਜਿਹੜਾ ਮੈਂ ਕਹਿਣਾ ਚਾਹੁੰਦਾ, ਜੇ ਤੁਸੀਂ ਡੋਨੇਟ ਕਰਨ ਬਾਰੇ ਪੰਜਾਬੀ ਰੇਡੀਓ USA ਨੂੰ ਸੋਚ ਰਹੇ ਹੋ, ਆਈ ਥਿੰਕ YouTube ਕਾਫੀ ਵੱਡਾ ਹਿੱਸਾ ਜਿਹੜਾ ਜਿਹੜੇ ਫੇਸਬੁੱਕ ਵਾਲੇ ਉਹ ਕਾਫੀ ਜਦੋਂ ਸਟਾਰਸ ਤੁਸੀਂ ਬਾਏ ਕਰਦੇ ਹੋ, ਕਾਫੀ ਵੱਡਾ ਹਿੱਸਾ ਜਿਹੜਾ ਉਹ ਆਪਣੇ ਕੋਲ ਕਿਤੇ ਨਾ ਕਿਤੇ ਰੱਖ ਲੈਂਦੇ ਆ। ਸੋ ਉਹਦੇ ਨਾਲੋਂ ਬੈਟਰ ਇਹ ਵੀ ਆ ਵੀ ਤੁਸੀਂ ਪੰਜਾਬੀ ਰੇਡੀਓ USA ਦੀ ਵੈਬਸਾਈਟ 'ਤੇ ਜਾ ਕੇ ਡੋਨੇਟ ਦੇ ਉੱਤੇ ਵੀ ਜਿਹੜਾ ਉਹ ਕਲਿੱਕ ਕਰਕੇ ਤੁਸੀਂ ਉੱਥੇ ਡੋਨੇਸ਼ਨ ਜਿਹੜੀ ਉਹ ਘੱਲ ਸਕਦੇ ਹੈਗੇ ਆ। ਬਾਕੀ ਹਰ ਇੱਕ ਦੀ ਆਪੋ ਆਪਣੀ ਮਰਜ਼ੀ ਆ, ਕੋਈ ਲਿਮਿਟ ਨਹੀਂ ਆ, ਹਰ ਇੱਕ ਦੀ ਆਪਣੀ ਮਰਜ਼ੀ ਆ। ਅਸੀਂ ਇਹ ਨਹੀਂ ਆਉਂਦੇ ਵੀ ਇੱਦਾਂ ਕਰੋ ਉੱਦਾਂ ਕਰੋ, ਜਿੰਨੇ ਵੀ ਤੁਹਾਡੇ ਸਰ ਦੇ ਪੁੱਜਦੇ ਆ ਤੁਸੀਂ ਉਸ ਹਿਸਾਬ ਦੇ ਨਾਲ ਜਿਹੜੀ ਮਦਦ ਆ ਜਿਹੜਾ ਵੀ ਕਰਨਾ ਚਾਹੁੰਦੇ ਆ। ਜ਼ਰੂਰੀ ਨਹੀਂ ਮੋਨੀਟਰੀ, ਲਾਈਕ ਕਮੈਂਟ ਸ਼ੇਅਰ ਜਿਹੜੀ ਆ ਉਹ ਵੀ ਇੱਕ ਸਪੋਰਟ ਹੀ ਆ ਨਾਲ ਦੇ ਨਾਲ। ਉਹ ਵੀ ਜੋ ਕੁਛ ਵੀ ਜਿਹੜਾ ਜਿੰਨਾ ਵੀ ਜਿਹੜਾ ਉਹ ਕਰ ਸਕਦਾ ਆ ਉਹ ਜਿਹੜੀ ਚੀਜ਼ ਜ਼ਰੂਰ ਕਰੇ। ਪੰਜਾਬੀ ਰੇਡੀਓ USA ਨੂੰ ਅਗਲੇ ਮਹੀਨੇ ਆਉਣ ਵਾਲੇ ਜੁਲਾਈ ਵਿੱਚ ਜਿਹੜੇ ਆ 10 ਸਾਲ ਹੋ ਜਾਣੇ ਚੱਲਦੇ ਨੂੰ। ਯੂਜ਼ਲੀ ਆਪਾਂ ਕਦੇ ਬੇਨਤੀ ਕੀਤੀ ਨਹੀਂ, ਪਰ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਕਰੋਨਾ ਵਾਇਰਸ ਦਾ ਅਸਰ ਜਿਹੜਾ ਹੈ ਪੰਜਾਬੀ ਰੇਡੀਓ USA 'ਤੇ ਵੀ ਹੋਇਆ। ਤੁਸੀਂ ਸੁਣੇ ਸਕਦੇ ਸਾਡੀਆਂ ਐਡਸ ਘਟੀਆਂ ਹੈਗੀਆਂ। ਸੋ ਜਿਹੜੀ ਵੀ ਕਿਸੇ ਤਰ੍ਹਾਂ ਦੀ ਵੀ ਸਪੋਰਟ ਹੋਊਗੀ, ਆਪਾਂ ਦਿਲੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਾਂਗੇ ਜੀ। ਤੇ ਬਹੁਤ ਸਾਰਿਆਂ ਦਾ ਜਿਹੜਾ ਧੰਨਵਾਦ। ਹੁਣ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਹੈ। ਮੇਰੇ ਰਾਜਕਰਮਵੀਰ ਸਿੰਘ ਤੇ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਰੱਬ ਰੱਖਾ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID Sacramento 1470 AM, KWRU Fresno